ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਵਾਪਰੀਆਂ ਘਟਨਾਵਾਂ, ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਯੋਗਤਾ ਦਾ ਦੂਜਾ ਨਾਂ ਨੇ। ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408-272-2500 ਡਾਇਲ ਕਰਕੇ ਲੈ ਸਕਦੇ ਹੋ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਵਾਲ ਹੈ, ਸਲਾਹ ਹੈ ਤਾਂ 415-909-0503 ਡਾਇਲ ਕਰਕੇ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਮੀਤ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੰਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 855-905-2575 ਤੇ ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ। ਉਸ ਤੋਂ ਬਾਅਦ ਖਬਰਾਂ ਦੀ ਤਫਸੀਲ ਤੇ ਖਬਰਾਂ ਦਾ ਤਬਸਰਾ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ ਪੰਨੂ ਸਾਹਿਬ, ਪਹਿਲੀ ਖਬਰ ਤੋਂ ਸ਼ੁਰੂਆਤ ਕਰ ਲੈਂਦੇ ਹਾਂ ਜੀ। ਸੰਗਤ ਦੀ ਭਾਲ ਜਾਰੀ, ਇਹ ਕਿਹੋ ਜੀ ਸੰਗਤ ਹੈ ਜੀ ਜਿਹਦੀ ਭਾਲ ਕੀਤੀ ਜਾ ਰਹੀ ਹੈ? ਜਿਹੋ ਜਿਹਾ ਸਾਧੂ ਹੈ ਜੀ, ਅੱਛਾ, ਉਹੋ ਠੀਕ, ਜੀ ਸੰਗਤ ਹੈ। ਕਿਆ ਬਾਤ ਹੈ ਜੀ। ਕਿਉਂਕਿ ਇਸ ਟਾਈਮ ਸਾਧੂ ਵੀ ਚਰਚਿਤ ਹੈ ਨਾ। ਜੀ ਜੀ ਬਿਲਕੁਲ। ਨਾਵਾਂ ਦੇ ਵਿੱਚ ਵੈਸੇ ਕਹਿੰਦੇ ਵੀ ਕੀ ਰੱਖਿਆ, ਪਰ ਕਈ ਵਾਰੀ ਨਾਵਾਂ ਦਾ ਭੇੜ ਆਪਾਂ ਦੇਖ ਲੈਂਦੇ ਆ, ਉਹ ਹੋ ਜਾਂਦਾ। ਤੋ ਨਾਮ ਮਾਪਿਆਂ ਨੇ ਵੀ ਸਾਧੂ ਸੋਚ ਕੇ ਹੀ ਰੱਖਿਆ ਹੋਊਗਾ, ਨਾਮ ਮਾਪਿਆਂ ਨੇ ਸੰਗਤ ਵੀ ਸੋਚ ਕੇ ਰੱਖਿਆ ਹੋਊਗਾ ਜੀ। ਹੈਰਾਨੀ ਇਸ ਗੱਲ ਦੀ ਆ ਕਿ ਕਾਂਗਰਸ ਦੇ ਜਿਹੜੇ ਕੁਝ ਲੀਡਰ ਨੇ, ਚਾਹੇ ਉਹ ਰਾਜਾ ਵੜਿੰਗ ਹੈ, ਚਾਹੇ ਉਹ ਪ੍ਰਗਟ ਸਿੰਘ ਨੇ, ਉਹਨਾਂ ਤੇ ਮੈਨੂੰ ਕੁਝ ਜ਼ਿਆਦਾ ਹੀ ਹੈਰਾਨਗੀ ਆ। ਕੁਝ ਉਂਝ ਛੁੱਟ-ਪੁੱਟ ਹੈਗੇ ਆ, ਉਹ ਇਹਨੂੰ ਪੋਲੀਟੀਕਲ ਵੈਰੈਂਟਾ ਦਾ ਰਾਜਨੀਤਿਕ ਬਦਲਾਖੋਰੀ ਜਿਹੜਾ ਉਹ ਕਹੀ ਜਾਂਦੇ ਆ। ਕੁਝ ਇਹ ਵੀ ਕਹੀ ਜਾਂਦੇ ਆ ਕਿ ਫਲਾਨੀ ਕਾਸਟ ਨਾਲ ਸੰਬੰਧਿਤ ਆ, ਤਾਂ ਕਰਕੇ ਇਹਨਾਂ ਦੇ ਉੱਤੇ ਜਿਹੜਾ ਉਹ ਇਹ ਕਾਰਵਾਈ ਕੀਤੀ ਗਈ ਹੈ। ਹੱਦ ਹੈ ਇਸ ਗੱਲ ਦੀ, ਕਿਸ ਲੈਵਲ ਤੱਕ ਲੋਕ ਡਿੱਗ ਸਕਦੇ ਆ। ਕਿਉਂਕਿ ਇਹਦਾ ਮਤਲਬ ਇਹ ਆ ਕਿ ਇਹ ਲੋਕ ਚਾਹੁੰਦੇ ਹੀ ਨਹੀਂਗੇ ਕਿ ਕਰਪਸ਼ਨ ਜਿਹੜੀ ਆ ਉਹਨੂੰ ਠੱਲ ਪਵੇ। ਇਸ ਕਰਕੇ ਇਹ ਲੋਕ ਹਰੇਕ ਜਗ੍ਹਾ ਦੇ ਉੱਤੇ ਲੱਤ ਅੜਾਉਣੀ ਸ਼ੁਰੂ ਕਰ ਦਿੰਦੇ ਆ। ਰਾਜਾ ਵੜਿੰਗ ਕਹਿੰਦੇ ਆ ਕਿ ਇਹ ਜਿਹੜਾ ਟਾਈਮ ਚੁਣਿਆ ਗਿਆ ਉਹ ਗਲਤ ਹੈ, ਕਿ ਰਾਹੁਲ ਗਾਂਧੀ ਹੋਰਾਂ ਨੇ ਆਉਣਾ ਸੀ, ਉਦੋਂ ਇਹਨਾਂ ਨੂੰ ਹੱਥ ਪਾਇਆ ਗਿਆ। ਵਿਸਾਖੀ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਲੰਧਰ ਦੀ ਪ੍ਰੈਸ ਕਾਨਫਰੰਸ ਆਖਿਆ ਸੀ ਅਗਲਾ ਨੰਬਰ ਜਿਹੜਾ ਉਹ ਇਹਦਾ ਧਰਮਸੋਤ ਦਾ ਨਾਮ ਲੈ ਕੇ ਕਿਹਾ ਸੀਗਾ। ਤੇ ਉਦੋਂ ਤਾਂ ਅਜੇ ਰਾਹੁਲ ਗਾਂਧੀ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ ਪੰਜਾਬ ਦੇ ਵਿੱਚ ਆਉਣ ਦਾ। ਹੱਦ ਹੈ। ਪ੍ਰਗਟ ਸਿੰਘ ਹੋਰੀ ਇੱਕ ਇਮਾਨਦਾਰ ਬੰਦੇ ਗਿਣੇ ਜਾਂਦੇ ਆ, ਉਹ ਵੀ ਕਹੀ ਜਾਂਦੇ ਆ ਇਹ ਰਾਜਨੀਤੀ ਤੋਂ ਪ੍ਰੇਰਿਤ ਆ। ਪ੍ਰਗਟ ਸਿੰਘ ਹੋਰੀ ਤਾਂ ਚਿੱਠੀਆਂ ਲਿਖਦੇ ਰਹੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਤੁਹਾਡੇ ਮੰਤਰੀ ਕਰਪਟ ਨੇ, ਇਹਨਾਂ ਦੀ ਕਰਪਸ਼ਨ ਤੁਹਾਨੂੰ ਇਲੈਕਸ਼ਨਾਂ ਦੇ ਵਿੱਚ ਮਹਿੰਗੀ ਪਊਗੀ। ਅੱਜ ਪਤਾ ਨਹੀਂ ਕਿਹੜੇ ਮੂੰਹ ਦੇ ਨਾਲ ਕਹੀ ਜਾਂਦੇ ਆ ਕਿ ਇਹ ਪੋਲੀਟੀਕਲ ਵੈਰੈਂਟਾ ਹੈ, ਇਹ ਰਾਜਨੀਤਿਕ ਬਦਲਾਖੋਰੀ ਹੈ। ਜਿਹੜੀ ਡਾਇਰੀ ਮਿਲੀ ਆ ਹਰਮਿੰਦਰ ਦੀ, ਉਹਦੇ ਵਿੱਚ ਜਿਹੜੇ ਰੇਟ ਦੱਸੇ ਹੋਏ ਆ, ਇਹ ਕਿਹਾ ਜਾਂਦਾ ਕਿ ਸਾਧੂ ਧਰਮਸੋਤ ਨੂੰ 500 ਰੁਪਈਆ ਪਰ ਰੁੱਖ ਦਾ ਦਿੱਤਾ ਜਾਂਦਾ ਸੀ। ਵਣ ਮੰਡਲ ਅਫਸਰ ਨੂੰ 200 ਰੁਪਈਆ, ਰੇਂਜ ਅਫਸਰ ਨੂੰ 100 ਰੁਪਈਆ, ਬਲਾਕ ਅਫਸਰ ਨੂੰ 100 ਰੁਪਈਆ, ਫਾਰੈਸਟ ਗਾਰਡ ਨੂੰ 100 ਰੁਪਈਆ ਜਿਹੜਾ ਉਹ ਦਿੱਤਾ ਜਾਂਦਾ ਸੀ। 70 ਲੱਖ ਰੁਪਈਆ ਰੁੱਖ ਵੱਢਣ ਦਾ ਕਮਿਸ਼ਨ ਜਿਹੜਾ ਉਹ ਹਰ ਸਾਲ ਦੇਣਾ ਪੈਂਦਾ ਸੀਗਾ। ਅਸੀਂ ਐਵੇਂ ਰੌਲਾ ਪਾਈ ਜਾਂਦੇ, ਸੰਘ ਪਾੜੀ ਜਾਂਦੇ ਆ, ਰੁੱਖ ਲਾਓ, ਵਾਤਾਵਰਨ ਬਚਾਓ, ਹਰ ਬੰਦੇ ਦੇ ਉੱਤੇ ਕੰਪਲਸਰੀ ਕਰ ਦਿਓ, 5-5 ਰੁੱਖ ਲਾਉਣੇ ਨੇ, 4-4 ਰੁੱਖ ਲਾਉਣੇ ਨੇ, ਆਹ ਕਰੋ ਆਹ ਕਰੋ, ਆਪਾਂ ਵਾਤਾਵਰਨ ਕਿਵੇਂ ਬਚਾਵਾਂਗੇ। ਜਦੋਂ ਕਿ ਇਹ ਜਿਹੜੀ ਸਿਉਂਕ ਲੱਗੀ ਹੋਈ ਆ ਸਰਕਾਰ ਦੇ ਰੂਪ ਦੇ ਵਿੱਚ ਲੱਗੀ ਸੀਗੀ, ਉਹ ਤਾਂ ਲੁੱਟ ਕੇ ਖਾ ਗਈ ਸਾਰੇ ਦਾ ਸਾਰਾ। ਉਹ ਵੱਢਣ ਤੇ ਲੱਗੇ ਰਹੇ, ਲੋਕ ਜਿਹੜੇ ਸੀਗੇ ਉਹ ਲਾਉਣ ਤੇ ਲੱਗੇ ਰਹੇ। ਜਿਹੜੀਆਂ ਬਦਲੀਆਂ ਇਹ ਕਰਵਾਉਂਦਾ ਸੀਗਾ ਸਾਧੂ ਧਰਮਸੋਤ, ਉਹਦੇ ਵਿੱਚ DFO ਦੇ ਵਾਸਤੇ 10 ਤੋਂ 20 ਲੱਖ ਲੱਗਿਆ ਦਾ, ਰੇਂਜ ਅਫਸਰ ਦੇ ਵਾਸਤੇ 5 ਤੋਂ 8 ਲੱਖ, ਬਲਾਕ ਅਫਸਰ ਦੇ ਵਾਸਤੇ 5 ਲੱਖ,
ਜੀ ਵਨ ਗਾਰਡ ਜਿਹੜੇ ਨੇ ਉਹਦੇ ਵਾਸਤੇ 2 ਤੋਂ 3 ਲੱਖ ਰੁਪਈਆ ਬਦਲੀ ਦਾ ਲੈਂਦਾ ਸੀ। ਕਮਲਜੀਤ ਸਿੰਘ ਜਿਹੜਾ ਕਿ ਜਗਬਾਣੀ ਦਾ ਪੱਤਰਕਾਰ ਖੰਨੇ ਤੋਂ, ਮੈਂ ਉਹਨੂੰ ਬੜੇ ਸਾਲਾਂ ਤੋਂ ਜਾਣਦਾ ਜੀ, ਉਸ ਬੰਦੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਬਲੈਕਮੇਲਰ ਹੈ ਉਸ ਏਰੀਏ ਦਾ। ਉਹ ਮੇਰੇ ਵਾਸਤੇ ਬੜੀ ਹੈਰਾਨਗੀ ਸੀ ਕਿ ਉਹ ਸਾਧੂ ਧਰਮਸੋਤ ਦਾ OST ਤੱਕ, ਉਹਦੇ ਤੱਕ ਕਿਵੇਂ ਪਹੁੰਚ ਗਿਆ। ਔਰ ਉੱਥੇ ਉਹ ਇਹਦਾ ਦਲਾਲ ਦੇ ਤੌਰ ਦੇ ਉੱਤੇ ਕੰਮ ਕਰਦਾ ਸੀ ਜੀ, ਪੈਸੇ ਉਹ ਇਕੱਠੇ ਕਰਦਾ ਸੀ। ਤੇ ਇੱਕ ਚਮਕੌਰ ਇੱਥੋਂ ਪਟਿਆਲੇ ਦਾ ਸੀਗਾ, ਉਹ ਇਹਦਾ ਦਲਾਲੀ ਕਰਦਾ ਸੀਗਾ, ਇਹਦੇ ਬਦਲੀਆਂ ਦੇ ਪੈਸੇ ਉਹ ਇਕੱਠੇ ਕਰਦਾ ਸੀ ਜੀ। ਜੇ ਚਮਕੌਰ ਨੂੰ ਹੱਥ ਨਾ ਪੈਂਦਾ ਤੇ ਚਮਕੌਰ ਦੀ ਟਿਕਟ ਬੁੱਕ ਸੀ ਆਸਟ੍ਰੇਲੀਆ ਦੀ, ਉਹਨੇ ਆਸਟ੍ਰੇਲੀਆ ਆਪਣੇ ਬੱਚਿਆਂ ਕੋਲੇ ਨਿਕਲ ਜਾਣਾ ਸੀ। ਸਾਧੂ ਧਰਮਸੋਤ ਨੂੰ ਹੱਥ ਨਹੀਂ ਸੀ ਪੈ ਸਕਦਾ ਜੀ ਕਿਉਂਕਿ ਇਹ ਕੇਸ ਫਿਰ ਬਹੁਤ ਕਮਜ਼ੋਰ ਹੋ ਜਾਣਾ ਸੀ। ਜਾਂ ਤਾਂ ਇਹ ਹੈ ਕਿ ਚਮਕੌਰ ਦੀ ਇਨਫੋਰਮੇਸ਼ਨ ਤਕੜੀ ਹੈ ਕਿ ਉਹ ਨਿਕਲ ਰਿਹਾ ਸੀਗਾ, ਉਹਨੂੰ ਪਤਾ ਸੀਗਾ, ਜਾਂ ਉਂਜੀ ਤੁਸੀਂ ਕਹ ਲਓ ਕਿ ਰੂਟੀਨ ਦੇ ਵਿੱਚ ਉਹ ਜਾ ਰਿਹਾ ਸੀ। ਉਧਰ ਸੰਗਤ ਦੀ ਭਾਲ ਹੈ, ਸੰਗਤ ਗਿਲਜੀਆਂ। ਤੁਸੀਂ ਹੈਰਾਨ ਹੋਵੋਗੇ, ਸੰਗਤ ਗਿਲਜੀਆਂ ਨੇ ਤਾਂ ਅੱਤ ਚੁੱਕਤੀ ਜਦੋਂ ਮੰਤਰੀ ਬਣਾਇਆ ਇਹਨੂੰ ਚਰਨਜੀਤ ਚੰਨੀ ਸਰਕਾਰ ਨੇ। ਇਹਨੇ ਨਾਲ ਦੇ ਨਾਲ ਇੱਕ ਬੰਦੇ ਨੂੰ ਸੱਦਿਆ, ਸੱਜਣ ਕੁਮਾਰ ਉਹਦਾ ਨਾਮ ਸੀ। ਇੱਕ ਸੱਜਣ ਕੁਮਾਰ ਬੜੇ ਫੇਮਸ ਹੁੰਦੇ ਆ, ਤੋਂ ਸੱਜਣ ਕੁਮਾਰ ਨੂੰ ਸੱਦ ਕੇ ਇਹ ਕਹਿ ਦਿੱਤਾ ਸਾਰੇ ਫਾਰੈਸਟ ਡਿਪਾਰਟਮੈਂਟ ਨੂੰ ਵੀ ਇਹਦੇ ਕੋਲੋਂ ਤੁਸੀਂ ਉਹ ਜੰਗਲੇ ਲੈਣੇ ਆ ਜਿਹੜੇ ਆਪਾਂ ਰੁੱਖਾਂ ਦੇ ਦੁਆਲੇ ਲਾਉਨੇ ਆ। ਇਹ ਜੰਗਲਾ ਦਊਗਾ 2800 ਰੁਪਏ ਦਾ, ਕਿਤੋਂ ਹੋਰ ਜੰਗਲਾ ਨਹੀਂ ਲੈਣਾ, ਇਹਦੇ ਕੋਲੋਂ ਹੀ ਲੈਣਾ। ਉਹਦੇ ਨਾਲ ਇਹ ਕਰ ਲਿਆ ਵੀ 800 ਰੁਪਇਆ ਪਰ ਜੰਗਲੇ ਦਾ ਤੂੰ ਮੈਨੂੰ ਦੇਗਾ। 6 ਕਰੋੜ 40 ਲੱਖ ਰੁਪਇਆ ਜੰਗਲੇ ਵੰਡ ਤੋਂ ਪਹਿਲਾਂ ਉਹਦੇ ਤੋਂ ਫੜ ਲਿਆ ਵੀ ਤੂੰ ਜੰਗਲੇ ਬਾਅਦ ਚ ਬਣਾਈ, ਜੰਗਲੇ ਬਾਅਦ ਚ ਪ੍ਰੋਵਾਈਡ ਕਰੀ, ਪਹਿਲਾਂ ਮੇਰਾ ਜਿਹੜਾ 6 ਕਰੋੜ 40 ਲੱਖ ਰੁਪਇਆ ਬਣਦਾ ਉਹ ਦੇ ਦੇ। ਉਹ ਲੈ ਲਿਆ। ਔਰ ਇਸ ਤੋਂ ਇਲਾਵਾ ਜਿਹੜਾ ਸੰਗਤ ਗਿਲਜੀਆਂ, ਉਹਨੇ ਹੋਰ ਬਥੇਰਾ ਕੁਛ ਜਿਹੜਾ ਇਸ ਮਹਿਕਮੇ ਚ ਕੀਤਾ। ਸੰਗਤ ਸਿੰਘ ਗਿਲਜੀਆਂ ਅਜੇ ਫਰਾਰ ਹੈ, ਲੱਭਦਾ ਨਹੀਂ। ਕੱਲ ਜਦੋਂ ਖਬਰ ਆਈ ਹੈ, ਮੁਹਾਲੀ ਦੇ 에ਅਰਪੋਰਟ ਦੇ ਉੱਤੇ ਰਾਹੁਲ ਗਾਂਧੀ ਹੋਰਾਂ ਦਾ ਸਵਾਗਤ ਕਰਨ ਦੇ ਵਾਸਤੇ ਖੜਾ ਸੀ, ਮੁੜ ਕੇ ਜਿੱਥੇ ਉਹ ਅਫਸੋਸ ਕਰਨ ਗਏ ਆ ਉੱਥੇ ਨਹੀਂ ਦਿਸਿਆ। ਉਂਝ ਵੈਸੇ ਜੇ ਉੱਥੇ ਤੁਸੀਂ ਦੇਖਿਆ ਹੋਵੇ ਫੋਟੋ ਦੇ ਵਿੱਚ, ਤੇ ਇੱਕ ਐਨ ਪਿੱਛੇ ਸਿਰੀ ਕੱਢ ਕੇ ਬੈਠਾ, ਜਿਹਦੀਆਂ 3 ਫੈਕਟਰੀਆਂ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਨਕਲੀ ਸ਼ਰਾਬ ਬਣਾਉਣ ਵਾਲੀਆਂ ਫੜੀਆਂ ਗਈਆਂ ਸੀ। ਉਹਦਾ ਭਾਣਜਾ 5 ਗੋਦਾਮ ਚਟਮ ਕਰ ਗਿਆ ਸੀ ਔਰ ਉਹਦੀ ਇੱਕ ਫੈਕਟਰੀ ਜੰਡਿਆਲਾ ਗੁਰੂ ਦੇ ਵਿੱਚ ਵੀ ਫੜੀ ਗਈ ਸੀ। ਉਂਝ ਵੈਸੇ ਸ਼ਰਾਬ ਦੀ ਇੱਕ ਫੈਕਟਰੀ ਬਾਦਲ ਪਿੰਡ ਦੇ ਵਿੱਚ ਵੀ ਫੜੀ ਗਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਦੇ ਵਿੱਚ ਇਹ ਅਨਾਉਂਸਮੈਂਟ ਕੀਤੀ ਸੀ ਕਿ ਜੇ ਹੁਣ ਤੋਂ ਬਾਅਦ ਕੋਈ ਨਕਲੀ ਫੈਕਟਰੀ ਫੜੀ ਗਈ, ਕਤਲ ਦਾ ਮੁਕੱਦਮਾ ਦਰਜ ਹੋਊਗਾ। ਕਿਸੇ ਫੈਕਟਰੀ ਦੇ ਉੱਤੇ ਕਤਲ ਦਾ ਮੁਕੱਦਮਾ ਛੱਡੋ, ਮੁਕੱਦਮਾ ਹੀ ਦਰਜ ਨਹੀਂ ਹੋਇਆ। ਇਹੋ ਜਿਹੇ ਲੋਕ ਤਾਂ ਜਿਹੜੇ ਸੀਗੇ ਉਹ ਸਿਉਂਕ ਵਾਂਗ ਲੱਗ ਗਏ ਪੰਜਾਬ ਨੂੰ। ਔਰ ਚਮਕੌਰ ਨੇ ਪੈਸੇ ਇਕੱਠੇ ਕਰਕੇ ਆਸਟ੍ਰੇਲੀਆ ਭੇਜੇ ਹੋਣਗੇ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ ਘਰਾਂ ਦੀਆਂ ਕੀਮਤਾਂ ਜਿਹੜੀਆਂ ਅਸਮਾਨ ਛੂਹਦੀਆਂ ਨੇ, ਜਿਹਦੇ ਵਿੱਚ ਨਵੀਂ ਪੀੜ੍ਹੀ ਉੱਥੋਂ ਦੀ ਜੰਮਪਲ ਜਾਂ ਫਿਰ ਜਿਹੜੇ ਬੱਚੇ ਪੜ੍ਹਨ ਜਾ ਰਹੇ ਆ ਸਟੂਡੈਂਟ, ਉਹ ਵਿਚਾਰੇ ਘਰ ਹੀ ਨਹੀਂ ਲੈ ਸਕਦੇ। ਉਹ ਕੀਮਤਾਂ ਕਿਉਂ ਤਾਂ ਗਈਆਂ ਨੇ? ਕਿਤੇ ਨਾ ਕਿਤੇ ਬਹੁਤ ਵੱਡਾ ਹੱਥ ਪੰਜਾਬ ਦੇ ਵਿੱਚੋਂ ਅੰਨ੍ਹੇਵਾਹ ਲੁੱਟੇ ਗਏ ਇਸ ਪੈਸੇ ਦਾ। ਉਂਝ ਵੈਸੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੈਸਾ ਦੁਬਈ ਵੀ ਗਿਆ ਜੀ। ਸਰਕਾਰੀ ਜ਼ਮੀਨ ਦੱਬੀ ਬੈਠੇ ਜਿਹੜੇ ਲੋਕ, ਖਾਸ ਕਰਕੇ ਰਸੂਖਦਾਰ, ਉਹਨਾਂ ਦੇ ਹੁਣ ਭੇਤ ਖੋਲੂਗੀ ਸਰਕਾਰ। ਦੇਖੋ, ਹੈ ਤਾਂ ਇਹ ਰਿਪੋਰਟ ਤਾਂ ਦੇਰ ਦੀ ਹੈ ਜੀ, ਪਈ 2007 ਦੀ ਹੈ ਜੀ। ਪੰਜਾਬ ਹਰਿਆਣਾ ਹਾਈ ਕੋਰਟ ਨੇ 2007 ਦੇ ਵਿੱਚ ਇੱਕ ਪਟੀਸ਼ਨ ਦੇ ਆਧਾਰ ਦੇ ਉੱਤੇ 2012 ਦੇ ਵਿੱਚ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਦੇ ਵਿੱਚ 3 ਮੈਂਬਰੀ ਪੈਨਲ ਬਣਾਇਆ ਸੀਗਾ। ਉਹਨੇ ਆਪਣੀ ਰਿਪੋਰਟ ਦੇ ਵਿੱਚ ਪੰਚਾਇਤੀ ਸ਼ਾਮਲਾਤ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਹੋਣ, ਇਹਨਾਂ ਦੀ ਓਨਰਸ਼ਿਪ ਮਾਲਕੀਆਂ ਤਬਦੀਲ ਹੋਣ ਦੀ ਰਿਪੋਰਟ ਪੇਸ਼ ਕੀਤੀ ਸੀਗੀ। ਹਾਈ ਕੋਰਟ ਦੀ ਤਾੜਨਾ ਦੇ ਬਾਵਜੂਦ ਸਰਕਾਰਾਂ ਨੇ ਇਸ ਰਿਪੋਰਟ ਨੂੰ ਅਮਲ ਦੇ ਵਿੱਚ ਲਿਆਉਣ ਲਈ ਡੱਕਾ ਨਹੀਂ ਤੋੜਿਆ ਜੀ। ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜ਼ਰੂਰ ਇਸ ਮਾਮਲੇ ਨੂੰ ਉਠਾਉਂਦੇ ਰਹੇ ਆ ਕਿ ਇਹ ਰਿਪੋਰਟ ਜਨਤਕ ਕੀਤੀ ਜਾਵੇ। ਕਿਹਨੇ ਜਨਤਕ ਜਿਹੜੀ ਉਹ ਕਰਨੀ ਸੀ? ਹੈਰਾਨਗੀ ਵਾਲੀ ਗੱਲ ਹੈ। ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਗੱਲ ਕਰਦੇ ਰਹੇ ਹਾਂ ਕਿ ਇੱਕ ਜਿਹੜੀ ਜ਼ਮੀਨ ਹੈ ਉਹਨੂੰ ਵੇਚ ਦਿੱਤਾ ਗਿਆ। ਜਿਹੜਾ ਬੰਦਾ ਫੜਿਆ ਗਿਆ ਸੀਗਾ, ਨਾਇਬ ਤਹਿਸੀਲਦਾਰ ਧੂਤ, ਜਿਹਦੇ ਉੱਤੇ ਮਾਮਲਾ ਦਰਜ ਹੋਇਆ, ਉਹ ਜ਼ਮੀਨਾਂ ਜਿਹੜੀਆਂ ਸੀਗੀਆਂ ਉਹਨਾਂ
ਦੀ ਰਜਿਸਟਰੀ ਹੋ ਹੀ ਨਹੀਂ ਸਕਦੀ ਜੀ। ਸ਼ਾਮਲਾਤ ਜ਼ਮੀਨਾਂ ਦੀ ਰਜਿਸਟਰੀ ਕਿਵੇਂ ਹੋ ਸਕਦੀ ਹੈ? ਹੋਈ। ਔਰ ਉਹਨਾਂ ਦੇ ਇੰਤਕਾਲ ਹੋਇਆ। ਉਸ ਤੋਂ ਬਾਅਦ ਉਹ ਜ਼ਮੀਨਾਂ ਦੂਜੇ ਬੰਦਿਆਂ ਦੇ ਨਾਂ ਚੜਾਤੀਆਂ। ਜੀ ਫਿਰ ਉਹ ਜ਼ਮੀਨਾਂ ਜਦੋਂ ਦੂਜੇ ਬੰਦਿਆਂ ਦੇ ਨਾਂ ਚੜਾਤੀਆਂ ਤੇ ਉਹਨਾਂ ਦੀ ਫਿਰ ਵੰਡ ਕੀਤੀ ਗਈ ਜੀ। ਨੰਬਰ ਵੰਡ ਜਿਹੜੀ ਸ਼ਾਮਲਾਟ ਜ਼ਮੀਨ, ਸ਼ਾਮਲਾਤ ਦੀ ਰਜਿਸਟਰੀ ਕਿਵੇਂ ਹੋ ਗਈ, ਇੰਤਕਾਲ ਕਿਵੇਂ ਹੋ ਗਿਆ, ਦੂਜਿਆਂ ਦੇ ਨਾਂ ਉਹ ਰਜਿਸਟਰੀ ਕਿਵੇਂ ਹੋ ਗਈ, ਵੰਡ ਕਿਵੇਂ ਹੋ ਗਈ, ਇਹ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਸਵਾਲ ਨੇ, ਪਰ ਇਹ ਹੋਇਆ। ਔਰ ਇਹ ਜ਼ਮੀਨਾਂ ਕਿਸੇ ਆਮ ਮਾਤੜ ਦੀਆਂ ਨਹੀਂ, ਬਹੁਤ ਤਕੜੇ ਤਕੜੇ ਲੋਕਾਂ ਦੀਆਂ ਨੇ। ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਹਰੀ ਝੰਡੀ ਦੇਤੀ ਆ ਇਸ ਚੀਜ਼ ਨੂੰ ਕਿ ਇਹ ਜਿਹੜੀ ਰਿਪੋਰਟ ਹੈ ਇਹਨੂੰ ਜਨਤਕ ਕੀਤਾ ਜਾਵੇ ਜੀ। ਪਹਿਲਾਂ ਤਾਂ ਜਿਹੜੇ ਵੱਡੇ ਨੇ VIP ਨੇ ਉਹਨਾਂ ਦੇ ਨਾਮ ਜਨਤਕ ਕੀਤੇ ਜਾਣਗੇ, ਬਾਅਦ ਦੇ ਵਿੱਚ ਕਬਜ਼ੇ ਇਹਨਾਂ ਤੋਂ ਛੁਡਵਾਏ ਜਾਣਗੇ। ਇਹਨਾਂ ਜ਼ਮੀਨਾਂ ਦੀ ਸੇਲ ਡੀਡ ਦੇ ਜ਼ਰੀਏ ਮਾਲਕੀ ਤਬਦੀਲ ਕੀਤੀ ਗਈ ਹੈ। ਖਰੀਦ ਸੌਦਿਆਂ ਦੀ ਸਮੀਖਿਆ ਲਈ ਹਾਈ ਕੋਰਟ ਨੇ 18 ਦੇ ਵਿੱਚ ਇੱਕ ਵੱਖਰੀ ਕਮੇਟੀ ਬਣਾਈ ਸੀ। ਚੰਡੀਗੜ੍ਹ ਦੇ ਨੇੜੇ ਤੇੜੇ ਤੇ ਖਾਸ ਕਰਕੇ ਪਹਾੜਾਂ ਦੇ ਪੈਰਾਂ ਦੇ ਵਿੱਚ VIP ਦੀਆਂ ਜ਼ਿਆਦਾ ਸ਼ਾਮਲਾਤ ਜ਼ਮੀਨਾਂ ਇਹਨਾਂ ਨੇ VIP ਨੇ ਨੱਪੀਆਂ ਹੋਈਆਂ ਨੇ। ਜ਼ਿਲ੍ਹਾ ਮੁਹਾਲੀ ਬਲਾਕ ਦੇ ਮਾਜਰੀ ਤੇ ਬਲਾਕ ਖਰੜ ਦੇ 38 ਪਿੰਡਾਂ ਦੀ 23,000 ਏਕੜ ਜ਼ਮੀਨ ਦੇ ਨਜਾਇਜ਼ ਕਬਜ਼ੇ ਦੇ ਵਿੱਚ ਹੈ। ਤੇ ਜੇ ਚੰਡੀਗੜ੍ਹ ਵਾਲਾ ਸਾਰਾ ਪਾ ਲਈਏ ਤਾਂ ਪ੍ਰਵੀਨ ਤੁਸੀਂ ਹੈਰਾਨ ਹੋਵੋਗੇ, 60,000 ਏਕੜ ਜ਼ਮੀਨ ਦੱਬੀ ਹੋਈ ਆ। ਔਰ 60 VIP ਨੇ ਜਿਨ੍ਹਾਂ ਦਾ ਇਹਦੇ ਵਿੱਚ ਜ਼ਿਕਰ ਹੈ। ਪੰਚਾਇਤੀ ਸ਼ਾਮਲਾਤ ਜ਼ਮੀਨਾਂ ਨੇ ਇਹ। ਔਰ ਇਹਦੇ ਵਿੱਚ ਕੌਣ ਕੌਣ ਲੋਕ ਨੇ? ਜਿਸ ਦਿਨ ਨਾਮ ਸਾਹਮਣੇ ਆਏ ਦੁਹਾਈ ਮੱਚਦੀ ਦੇਖਿਓ ਜੀ, ਦੁਹਾਈ ਮੱਚਦੀ ਦੇਖਿਓ, ਕਿਉਂਕਿ ਇਹ ਹੁੰਦਾ ਹੈ ਕਿ ਜਦੋਂ ਇਹ ਆਫੀਸ਼ੀਅਲੀ ਤੌਰ ਦੇ ਉੱਤੇ ਆ ਜਾਣ ਤਾਂ ਠੀਕ ਹੈ, ਨਹੀਂ ਤਾਂ ਅਦਰਵਾਈਜ਼ ਇਸ ਰਿਪੋਰਟ ਦੀਆਂ ਕੁਝ ਚੀਜ਼ਾਂ ਅਨਆਫੀਸ਼ੀਅਲੀ ਜਿਹੜੀਆਂ ਉਹ ਪੇਪਰ ਦੇ ਰੂਪ ਦੇ ਵਿੱਚ ਕੁਝ ਪੱਤਰਕਾਰਾਂ ਕੋਲੇ ਹੈਗੀਆਂ ਨੇ, ਕੁਝ ਇੱਕ ਨਾਮ ਮੇਰੇ ਕੋਲੇ ਵੀ ਹੈਗੇ ਨੇ, ਪਰ ਕਿਉਂਕਿ ਏਅਰ ਦੀ ਇੱਕ ਮਰਿਆਦਾ ਹੈ ਕਿ ਉਨੀ ਦੇਰ ਤੱਕ ਤੁਸੀਂ ਨਹੀਂ ਕੋਈ ਗੱਲ ਕਰਨੀ ਜਿੰਨੀ ਦੇਰ ਤੱਕ ਉਹ ਆਫੀਸ਼ੀਅਲੀ ਤੌਰ ਦੇ ਉੱਤੇ ਤੁਹਾਡੇ ਕੋਲੇ ਸਾਹਮਣੇ ਨਹੀਂ ਜਿਹੜਾ ਜੀ ਉਹ ਆ ਜਾਂਦੀ। ਇਹ ਆਫੀਸ਼ੀਅਲੀ ਤੌਰ ਦੇ ਉੱਤੇ ਅਗਲੇ ਕੁਝ ਦਿਨਾਂ ਦੇ ਦੌਰਾਨ ਆ ਜਾਣੀ ਹੈ। ਇਹਦੇ ਵਿੱਚ ਸਾਬਕਾ ਮੁੱਖ ਮੰਤਰੀ ਵੀ ਸ਼ਾਮਲ ਨੇ, ਇਹਦੇ ਵਿੱਚ ਸਾਬਕਾ DGP ਵੀ ਸ਼ਾਮਲ ਨੇ, ਇਹਦੇ ਵਿੱਚ ਸਾਬਕਾ IG ਵੀ ਸ਼ਾਮਲ ਨੇ, ਤੇ ਸਭ ਤੋਂ ਵੱਧ ਇਹਦੇ ਵਿੱਚ ਪੋਲੀਟੀਸ਼ੀਅਨ ਸ਼ਾਮਲ ਨੇ ਜਿਹੜੇ ਪ੍ਰੈਸ ਕਾਨਫਰੰਸਾਂ ਕਰਕੇ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦਾ ਵਿਰੋਧ ਕਰਦੇ ਆ। ਸੁੱਖ ਨਾਲ ਨਾਮ ਉਹਨਾਂ ਦੇ ਵੀ ਹੈਗੇ ਆ ਜੀ ਵਿੱਚ। ਜੀ। ਸਿੱਧੂ ਮੂਸੇਵਾਲਾ ਦੇ ਕਤਲकांड ਨੇ ਪਨੂ ਸਾਹਿਬ ਦੁਨੀਆ ਭਰ ਦੇ ਵਿੱਚ ਬੈਠੇ ਸੰਗੀਤ ਪ੍ਰੇਮੀਆਂ ਤੇ ਪੰਜਾਬੀਆਂ ਨੂੰ ਹਿਲਾ ਕੇ ਰੱਖ ਦਿੱਤਾ। ਅੰਤਿਮ ਅਰਦਾਸ ਅੱਜ ਹੋਣੀ ਹੈ ਜੀ। ਬਿਲਕੁਲ ਜੀ, ਜਿਹੜੇ ਲੋਕ ਨੇ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ ਇੱਥੇ ਮਾਨਸਾ ਦੇ ਵਿੱਚ। ਮਾਨਸਾ ਦੀ ਜਿਹੜੀ ਮੰਡੀ ਆ, ਅਨਾਜ ਮੰਡੀ, ਉੱਥੇ ਇਹ ਸਮਾਗਮ ਕਰਵਾਇਆ ਜਾ ਰਿਹਾ। ਕੋਈ 9 ਗੇਟ ਬਣਾਏ ਗਏ ਆ। ਇੱਕ ਗੇਟ ਜਿਹੜਾ ਉਹ VIP ਲੋਕਾਂ ਦੇ ਵਾਸਤੇ ਆ, ਬਾਕੀ ਜਿਹੜੇ ਗੇਟ ਨੇ ਉਹ ਆਮ ਲੋਕਾਂ ਦੇ ਵਾਸਤੇ ਨੇ। ਮੈਟਲ ਡਿਟੈਕਟਰ ਲਾਏ ਗਏ ਆ, ਥਾਂ ਥਾਂ ਦੇ ਉੱਤੇ ਪੁਲਿਸ ਜਿਹੜੀ ਆ ਉਹ ਚੈਕਿੰਗ ਕਰ ਰਹੀ ਆ ਤਾਂ ਕਿ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਵਾਪਰੇ। ਰੀਜ਼ਨ ਉਹਦੇ ਪਿੱਛੇ ਇਹ ਆ ਕਿ ਗੈਂਗਸਟਰਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ, ਜਿਹਦੇ ਕਰਕੇ ਸੁਰੱਖਿਆ ਉੱਥੇ ਬਣਾਈ ਰੱਖਣੀ ਬੜੀ ਜ਼ਰੂਰੀ ਆ। ਪਰਿਵਾਰ ਸਦਮੇ ਦੇ ਵਿੱਚ ਹੈ, ਔਰ ਜਿਨ੍ਹਾਂ ਦਾ ਜਵਾਨ ਪੁੱਤ ਤੁਰ ਗਿਆ, ਜਿਹਦਾ ਵਿਆਹ ਰੱਖਿਆ ਹੋਇਆ ਸੀਗਾ। ਸਿਆਸਤਦਾਨਾਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚਣਾ। ਸਿਆਸਤਦਾਨਾਂ ਨੇ ਤਾਂ ਕਸਰ ਕੋਈ ਨਹੀਂ ਛੱਡੀ। ਕਾਂਗਰਸ ਦੀ ਕੋਰ ਕਮੇਟੀ ਨੇ ਤਾਂ ਇਹ ਮਤਾ ਪਾਸ ਕਰ ਦਿੱਤਾ ਸੀਗਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਉੱਥੋਂ ਉਮੀਦਵਾਰ ਬਣਾ ਦਿਓ ਸੰਗਰੂਰ ਤੋਂ। ਹੈਰਾਨੀ ਵਾਲੀ ਗੱਲ ਇਹ ਸੀ ਵੀ ਭੋਗ 8 ਤਰੀਕ ਨੂੰ ਪੈਣਾ ਸੀ, ਇਹ 6 ਤਰੀਕ ਨੂੰ ਉਹਦੇ ਜਿਹੜੇ ਚੋਣ ਲੜਨ ਦੇ ਕਾਗਜ਼ ਭਰਾਉਣ ਨੂੰ ਫਿਰਦੇ ਸੀ। ਇਹ ਤਾਂ ਉਹਦੀ ਸਿਆਣਪ ਨਿਕਲੀ ਜਿਹਨੇ ਇਹ ਗੱਲ ਆਖੀ ਕਿ ਜੀ ਮੇਰੇ ਪੁੱਤ ਦਾ ਸਿਵਾ ਅਜੇ ਠੰਡਾ ਨਹੀਂ ਹੋਇਆ, ਮੈਂ ਅਜੇ ਚੋਣ ਲੜਨ ਦੇ ਬਾਰੇ ਦੇ ਵਿੱਚ ਕਿਵੇਂ ਸੋਚ ਸਕਦਾ। ਤੋ ਇਸ ਕਰਕੇ ਉਹਦੀ ਇਹ ਸਿਆਣਪ ਸੀਗੀ, ਨਹੀਂ ਤਾਂ ਅਦਰਵਾਈਜ਼ ਇਹਦੇ ਉੱਤੇ ਬਹੁਤ ਸਾਰੇ ਸਵਾਲ ਜਿਹੜੇ ਉਹ ਖੜੇ ਹੋ ਜਾਣੇ ਸੀ। ਅੱਜ ਸੁਰੱਖਿਆ ਦੇ ਪ੍ਰਬੰਧ ਤਾਂ ਕੀਤੇ ਗਏ ਆ, ਟ੍ਰੈਫਿਕ ਦੇ ਵੱਡੇ ਪ੍ਰਬੰਧ ਕੀਤੇ ਗਏ ਆ ਤਾਂ ਕਿ ਲੋਕਾਂ ਨੂੰ ਟ੍ਰੈਫਿਕ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ। ਵੱਖ-ਵੱਖ ਰੂਟ ਟ੍ਰੈਫਿਕ ਪੁਲਿਸ ਨੇ ਜਾਰੀ ਕੀਤੇ ਆ ਕਿ ਕਿਹੜੇ ਪਾਸੇ ਤੋਂ ਆ ਰਹੇ ਹੋ ਤੇ ਕਿਹੜੀ ਸੜਕ ਦੇ ਰਾਹੀਂ ਤੁਸੀਂ ਜਾਣਾ, ਤਾਂ ਕਿ ਜਾਮ ਵਗੈਰਾ ਜਿਹੜਾ ਉਹ ਨਾ ਲੱਗੇ।
ਜੇ ਆਪਾਂ ਕਤਲ ਦੇ ਸਬੰਧ ਦੇ ਵਿੱਚ ਜਿਹੜੀ ਕੁਝ ਗੱਲ ਕਰੀਏ ਤਾਂ ਇੱਕ ਤਾਂ ਪੰਜਾਬ ਪੁਲਿਸ ਨੇ ਮਹਾਰਾਸ਼ਟਰ ਪੁਲਿਸ ਤੱਕ ਵੀ ਪਹੁੰਚ ਕੀਤੀ ਹੈ, ਕਿਉਂਕਿ ਮਹਾਰਾਸ਼ਟਰ ਦੇ ਕੁਝ ਗੈਂਗਸਟਰ ਇਹਦੇ ਵਿੱਚ ਸ਼ਾਮਲ ਨੇ ਸ਼ੂਟਰ ਦੇ ਤੌਰ ਦੇ ਉੱਤੇ। ਤਾਂ ਪੁਲਿਸ ਮਹਾਰਾਸ਼ਟਰ ਦੀ ਪੁਲਿਸ ਤੋਂ ਵੀ ਕੁਝ ਮਦਦ ਲੈਣਾ ਚਾਹੁੰਦੀ ਆ। ਜਿਹੜਾ ਇਹਦੇ ਵਿੱਚ ਰੇਕੀ ਕਰਨ ਵਾਲਿਆਂ ਦੇ ਵਿੱਚ ਮੇਨ ਸੂਤਰਧਾਰ ਮੰਨਿਆ ਜਾ ਰਿਹਾ ਉਹ ਸੰਦੀਪ ਕੇਕੜਾ ਹੈ। ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਜਦੋਂ ਇਹ ਕਤਲ ਹੋਇਆ ਸੀਗਾ ਕਿ ਇੱਕ ਪੱਠੇ ਦਿੱਤੇ ਲਈ ਜਾਂਦੀ ਔਰਤ ਨੇ ਪੁਲਿਸ ਨੂੰ ਇੱਕ ਟਿਪ ਦਿੱਤੀ ਸੀ ਕਿ ਕੋਈ ਬੰਦਾ ਇਦਾਂ ਦਾ ਖੜਾ ਸੀ। ਉਹਨੇ ਇੱਕ ਫੋਨ ਤੋਂ ਇਹ ਗੱਲ ਕੀਤੀ ਕਿ ਨਿਕਲ ਪਏ ਤੇ ਥਾਰ ਦੇ ਵਿੱਚ ਆ। ਫਿਰ ਉਹ ਉੱਥੋਂ ਚਲੇ ਗਿਆ। ਉੱਥੋਂ ਪੁਲਿਸ ਨੇ ਉਹ ਟਿਪ ਲੈ ਕੇ ਜਿੰਨੇ ਟਾਵਰ ਦੇ ਉੱਤੋਂ ਫੋਨ ਨੰਬਰ ਆਏ ਉਹ ਸਾਰੇ ਦੇ ਸਾਰੇ ਕੱਢ ਕੇ ਖੰਗਾਲੇ ਜੀ, ਔਰ ਉਹਦੇ ਵਿੱਚੋਂ ਸੰਦੀਪ ਕੇਕੜੇ ਦਾ ਨੰਬਰ ਮਿਲਿਆ। ਸੰਦੀਪ ਕੇਕੜਾ ਨਸ਼ੇੜੀ ਆ, ਨਸ਼ਾ ਪੀਣ ਦਾ ਆਦੀ ਆ, ਚਿੱਟਾ ਲਾਉਂਦਾ। ਘਰਦਿਆਂ ਨੇ ਘਰੋਂ ਕੱਢਿਆ ਹੋਇਆ, ਘਰੇ ਕਿਤੇ ਕਿਤੇ ਜਾਂਦਾ, ਬਹੁਤੀ ਵਾਰੀ ਜਿੱਥੇ ਨਸ਼ਾ ਮਿਲ ਗਿਆ ਉੱਥੇ ਪੀ ਕੇ ਪਿਆ ਰਹਿੰਦਾ। ਪੁਲਿਸ ਦੇ ਕਾਬੂ ਦੇ ਵਿੱਚ ਆ ਔਰ ਪੁਲਿਸ ਦਾ ਇਹ ਬਿਆਨ ਹੈ ਕਿ ਸੰਦੀਪ ਕੇਕੜੇ ਨੇ ਦੱਸਿਆ ਕਿ ਉਹਦੇ ਤੋਂ ਇਹ ਰੇਕੀ ਗੋਲਡੀ ਬਰਾੜ ਨੇ ਕਰਾਈ ਆ, ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ। ਉਹਨੇ ਇਹ ਰੇਕੀ ਕੀਤੀ। ਉਹਨੇ ਦੱਸਿਆ ਕਿ ਕੌਣ ਕੌਣ ਥਾਰ ਦੇ ਵਿੱਚ ਬੈਠੇ ਆ, ਉਹਨਾਂ ਦੇ ਨਾਲ ਸਿਕਿਉਰਿਟੀ ਵਾਲੇ ਹੈਗੇ ਆ ਜਾਂ ਨਹੀਂ। ਉਹਨੇ ਹੀ ਦੱਸਿਆ ਕਿ ਬੁਲਟ ਪ੍ਰੂਫ ਗੱਡੀ ਨਹੀਂ ਉਹ ਲੈ ਕੇ ਜਾ ਰਿਹਾ। ਉਹਨੇ ਹੀ ਦੱਸਿਆ ਕਿ 3 ਜਾਣੇ ਨੇ ਥਾਰ ਦੇ ਵਿੱਚ ਤੇ ਹੁਣ ਨਿਕਲ ਪਏ। ਔਰ ਉਦੋਂ ਬਾਅਦ ਜਿਹੜੇ ਗੈਂਗਸਟਰ ਸੀਗੇ ਉਹ ਸਿੱਧੂ ਮੂਸੇਵਾਲੇ ਦੇ ਪਿੱਛੇ ਲੱਗ ਤੁਰੇ। ਸੰਦੀਪ ਕੇਕੜਾ ਜਿਹੜਾ ਇਹ ਉਹਨਾਂ ਦੇ ਲਿੰਕ ਤੱਕ ਕਿਵੇਂ ਪਹੁੰਚ ਗਿਆ, ਇਹ ਵੱਡੀ ਗੱਲ ਸੀ। ਉਂਝ ਵੈਸੇ ਜਿਹੜੇ ਕੁਝ ਰੌਲਾ ਪਾਉਂਦੇ ਨੇ ਵਿਦੇਸ਼ਾਂ ਦੇ ਵਿੱਚ ਬੈਠੇ, ਉਹਨਾਂ ਨੇ ਜਦੋਂ ਝੰਡਾ ਲਵਾਉਣਾ ਹੁੰਦਾ ਉਹ ਵੀ ਇਹੋ ਜਿਹੇ ਲੱਭ ਲੈਂਦੇ ਆ ਜਿਹੜੇ ਪੈਸੇ ਦੇ ਲੈ ਕੇ ਉਹਨਾਂ ਦਾ ਕੰਮ ਕਰਦੇ। ਉਹੋ ਜਿਹਾ ਬੰਦਾ ਇਹਨਾਂ ਨੇ ਨਸ਼ੇੜੀ ਲੱਭ ਲਿਆ। ਸੰਦੀਪ ਕੇਕੜਾ ਉਹਦੀ ਇੱਕ ਮਾਸੀ ਮੂਸੇ ਪਿੰਡ ਦੇ ਵਿੱਚ ਰਹਿੰਦੀ ਆ, ਜਿਹਦੇ ਕਰਕੇ ਉਹ ਮਾਸੀ ਦੇ ਕੋਲੇ ਰਹਿਣ ਲੱਗ ਪਿਆ ਤੇ ਇੱਥੇ ਰਹਿ ਕੇ ਸਿੱਧੂ ਮੂਸੇਵਾਲੇ ਦੀ ਰੇਕੀ ਕਰਨ ਲੱਗ ਗਿਆ। ਪੁਲਿਸ ਨੇ ਜਿਹੜੀ ਆਫੀਸ਼ੀਅਲੀ ਤੌਰ ਦੇ ਉੱਤੇ ਇਨਫੋਰਮੇਸ਼ਨ ਦਿੱਤੀ ਆ ਹੁਣ ਉਹਦੇ ਵਿੱਚ ਉਹਨੇ ਕਿਹਾ ਕਿ ਜਨਵਰੀ ਤੋਂ ਸਿੱਧੂ ਮੂਸੇਵਾਲੇ ਦੇ ਕਤਲ ਦੀ ਵਿਉਂਤਬੰਦੀ ਇਹਨਾਂ ਗੈਂਗਸਟਰ ਦੇ ਵੱਲੋਂ ਕੀਤੀ ਜਾ ਰਹੀ ਸੀ। ਜੀ 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 ਜੀ, ਬਿਲਕੁਲ ਨਸ਼ਾ ਕਰਨ ਵਾਲਾ ਬੰਦਾ ਹੀ ਸਮਾਜ ਲਈ ਖਤਰਨਾਕ ਹੈ ਜੀ। ਭਾਜਪਾ ਨੇ ਨਫ਼ਰਤੀ ਭਾਸ਼ਣ ਵਾਲੇ ਨੇਤਾਵਾਂ ਦੀ ਲਿਸਟ ਬਣਾ ਲਈ ਹੈ। ਬੀਬੀ ਨੂਪਰ ਜਿਹੜੀ ਸ਼ਰਮਾ ਉਹਨੇ ਐਸਾ ਵਿਵਾਦ ਛੇੜਿਆ ਕਿ ਹੁਣ ਕੌਮਾਂਤਰੀ ਪੱਧਰ ਤੇ ਘੇਰਾਬੰਦੀ ਹੋ ਰਹੀ ਹੈ। ਅਨੁਸਾਰ ਉਹਨੇ ਬਹੁਤ ਲੰਬਾ ਮੁਲਕ ਨੂੰ ਭੁਗਤਣਾ ਪੈਣਾ ਜੀ, ਕਿਉਂਕਿ ਮਿਡਲ ਈਸਟ ਦੇ ਨਾਲ ਗਲਫ ਕੰਟਰੀਜ਼ ਦੇ ਨਾਲ ਮੇਰੀ ਚਾਚੇ ਇਹ ਜਿੰਨੀ ਛੇਤੀ ਭਾਰਤ ਦੀ ਸਰਕਾਰ ਨਿਬੇੜੇ ਉਨਾ ਚੰਗਾ ਜੀ, ਕਿਉਂਕਿ ਅਰਥਚਾਰੇ ਵਾਲੇ ਮਾਮਲੇ ਦੇ ਉੱਤੇ ਸਰਕਾਰ ਦੀ ਪੋਜੀਸ਼ਨ ਪਹਿਲਾਂ ਹੀ ਕੋਈ ਬਹੁਤੀ ਚੰਗੀ ਨਹੀਂ ਹੈਗੀ, ਬਲਕਿ ਜੇ ਇਹ ਕਿਹਾ ਜਾਵੇ ਡਾਵਾਡੋਲ ਹੈ ਤੇ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੋਊਗਾ। ਇਹ ਪੈਸਾ ਜੇਕਰ ਨਿਕਲਣਾ ਸ਼ੁਰੂ ਹੋ ਗਿਆ ਹੋਰ ਗਲਫ ਕੰਟਰੀਜ਼ ਦਾ ਵੀ ਤੇ ਮੁਸ਼ਕਲ ਖੜੀ ਹੋ ਜਾਣੀ ਹੈ। ਜਿਹੜਾ 60% ਦੇ ਕਰੀਬ ਤੇਲ ਹੈ ਇਹਨਾਂ ਗਲਫ ਕੰਟਰੀਜ਼ ਤੋਂ ਭਾਰਤ ਨੂੰ ਆਉਂਦਾ, ਜਿੱਥੇ ਇੱਕ ਪਾਸੇ 8 ਸਾਲ ਤੋਂ ਪ੍ਰਧਾਨ ਮੰਤਰੀ ਵਿਸ਼ਵ ਗੁਰੂ ਬਣਨ ਦੇ ਚੱਕਰਾਂ 'ਚ ਨੇ ਔਰ ਉਹ ਮੇਕ ਇਨ ਇੰਡੀਆ, ਮੇਡ ਇਨ ਇੰਡੀਆ, ਸਟਾਰਟਅਪ ਇੰਡੀਆ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਜ਼ਿਕਰ ਕਰਦੇ ਆ। ਤੇ ਉਧਰ ਮਿਡਲ ਈਸਟ ਦੇ ਵਿੱਚ ਕੱਲ ਜਿਹੜਾ ਇੱਕ ਹੈਸ਼ਟੈਗ ਟ੍ਰੈਂਡ ਕਰਦਾ ਰਿਹਾ ਉਹ ਸੀ ਬਾਈਕਾਟ ਇੰਡੀਆ। ਇਹ ਮਾੜੀ ਗੱਲ ਹੈ ਕਿ ਮੁਲਕ ਦਾ ਇਸ ਤਰ੍ਹਾਂ ਦਾ ਨਾਮ ਇਹਨਾਂ ਮੁਲਕਾਂ ਦੇ ਵਿੱਚ ਹੋਵੇ, ਉਹ ਵੀ ਚੰਦ ਉਹਨਾਂ ਲੋਕਾਂ ਦੀ ਵਜ੍ਹਾ ਕਰਕੇ ਜਿਨ੍ਹਾਂ ਦੇ ਮੂੰਹ ਕੰਨਾਂ ਤੱਕ ਪਾਟੇ ਹੋਏ ਆ। ਪਰ ਇਹਨਾਂ ਲੋਕਾਂ ਨੂੰ ਪਹਿਲਾਂ ਕਾਬੂ ਹੇਠ ਰੱਖਣਾ ਚਾਹੀਦਾ ਸੀ। ਇਹ ਲੋਕ ਇੱਕ ਦੂਜੇ ਤੋਂ ਮੂਹਰੇ ਹੋ ਕੇ ਜਿੰਨੀਆਂ ਭੱਦੀਆਂ ਟਿੱਪਣੀਆਂ ਕਰ ਸਕਦੇ ਸੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਨੇ ਇਹ ਨੂਪਰ ਸ਼ਰਮਾ ਤੇ ਨਾਲ ਦਾ ਜਿਹੜਾ ਨਵੀਨ ਜਿੰਦਰ ਹੈ ਉਹਨੇ ਇਹ ਜਿਹੜੀਆਂ ਵੱਖ-ਵੱਖ ਪਲੇਟਫਾਰਮਾਂ ਦੇ ਉੱਤੇ ਇਹ ਟਿੱਪਣੀਆਂ ਕੀਤੀਆਂ। ਹੁਣ ਕਹਿੰਦੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਇਹਨਾਂ ਦੋਨਾਂ ਨੂੰ ਪਾਰਟੀ ਦੇ ਵਿੱਚੋਂ ਤਾਂ ਭਾਜਪਾ ਨੇ ਕੱਢ ਦਿੱਤਾ। ਪਾਰਟੀ ਦੇ ਵਿੱਚੋਂ ਕੱਢ ਦੇਣਾ ਕੋਈ ਵੱਡੀ ਗੱਲ ਨਹੀਂ ਗੀ, ਪਾਰਟੀ ਦੇ ਵਿੱਚੋਂ ਕੱਢ ਦੇਣਾ ਕੋਈ ਇਨਫ ਨਹੀਂ ਗਾ, ਬਲਕਿ ਇਹਨਾਂ ਦੇ ਉੱਤੇ ਮਾਮਲਾ ਦਰਜ ਹੋਣਾ ਚਾਹੀਦਾ ਸੀ ਔਰ ਮਾਮਲਾ ਦਰਜ ਕਰਕੇ ਹੁਣ ਤੱਕ ਇਹ ਲੋਕ ਅੰਦਰ ਹੋਣੇ ਚਾਹੀਦੇ ਸੀਗੇ। ਜੇ ਇਹਨਾਂ ਨੂੰ ਧਮਕੀ ਦੇਣ ਵਾਲਾ ਵਿਅਕਤੀ ਜਿਹੜਾ ਉਹ
ਅੰਦਰ ਦਿੱਤਾ ਜਾ ਸਕਦਾ ਤੇ ਇਹ ਅੰਦਰ ਕਿਉਂ ਨਹੀਂ ਦਿੱਤੇ ਜਾ ਸਕਦੇ। ਜੀ ਹੁਣ ਭਾਜਪਾ ਨੇ ਆਪਣੇ ਉਹਨਾਂ ਆਗੂਆਂ ਦੀ ਪਛਾਣ ਕੀਤੀ ਆ ਜਿਨ੍ਹਾਂ ਦੀ ਗਿਣਤੀ 38 ਦੱਸੀ ਗਈ ਆ। ਇਹਦੇ ਵਿੱਚੋਂ 27 ਜਾਣੇ ਚੁਣੇ ਹੋਏ ਨੇ ਜੀ, ਚੁਣੇ ਹੋਏ ਆਗੂ ਨੇ ਜਿਨ੍ਹਾਂ ਨੂੰ ਇਹ ਗੱਲ ਆਖੀ ਗਈ ਹੈ ਕਿ ਬਿਆਨ ਦੇਣ ਤੋਂ ਪਹਿਲਾਂ ਉਹ ਸਰਕਾਰ ਦੀ ਪਰਮਿਸ਼ਨ ਲੈਣ। ਸਰਕਾਰ ਦੀ ਪਰਮਿਸ਼ਨ ਲਏ ਤੋਂ ਬਿਨਾਂ ਉਹ ਕਿਸੇ ਕਿਸਮ ਦਾ ਬਿਆਨ ਨਹੀਂ ਦਾਗਣਗੇ ਜਿਹੜਾ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਵੇ। ਔਰ ਜਿਹੜੀਆਂ ਇਹ ਟਿੱਪਣੀਆਂ ਸੀ ਉਸ ਤੋਂ ਬਾਅਦ ਭਾਜਪਾ ਨੇ ਪਿਛਲੇ 8 ਸਾਲਾਂ ਦੇ ਦੌਰਾਨ ਆਪਣੇ ਆਗੂਆਂ ਦੇ ਵੱਲੋਂ ਦਿੱਤੇ ਬਿਆਨਾਂ ਨੂੰ IT ਐਕਸਪਰਟ ਦੀ ਮਦਦ ਦੇ ਨਾਲ ਖੰਗਾਲਿਆ। ਇਹਦੇ ਵਿੱਚੋਂ 5200 ਦੇ ਕਰੀਬ ਬਿਆਨ ਗੈਰ ਜ਼ਰੂਰੀ, 2700 ਦੇ ਕਰੀਬ ਬਿਆਨ ਸੰਵੇਦਨਸ਼ੀਲ ਮੰਨੇ ਗਏ ਆ। 38 ਆਗੂਆਂ ਦੇ ਬਿਆਨ ਧਾਰਮਿਕ ਰਵਾਇਤਾਂ ਨੂੰ ਸੱਟ ਮਾਰਨ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਆ। ਅਨੰਤ ਕੁਮਾਰ ਹੇਗੜੇ, ਸ਼ੋਭਾ ਕਰੰਦਲਾਜੇ, ਗਿਰੀਰਾਜ ਸਿੰਘ, ਤਥਾਗਤ ਰਾਏ, ਪ੍ਰਤਾਪ ਸਿਮਾ, ਵਿਨੇ ਕਟਿਆਰ, ਮਹੇਸ਼ ਸ਼ਰਮਾ, ਟੀ ਰਾਜਾ ਸਿੰਘ, ਵਿਕਰਮ ਸਿੰਘ ਸੈਣੀ, ਸਾਕਸ਼ੀ ਮਹਾਰਾਜ, ਸੰਗੀਤ ਸੋਮ ਉਹਨਾਂ ਆਗੂਆਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦੇ ਬਿਆਨ ਧਾਰਮਿਕ ਰਵਾਇਤਾਂ ਨੂੰ ਸੱਟ ਮਾਰਦੇ ਆ ਜੀ। ਇਹ ਉਹੀ ਲੋਕ ਨੇ ਜਿਨ੍ਹਾਂ ਦੀ ਜ਼ਬਾਨ ਦੇ ਉੱਤੇ ਕੋਈ ਕੰਟਰੋਲ ਨਹੀਂ ਹੈਗਾ। ਜੇ ਕੁਝ ਸਮਾਂ ਪਹਿਲਾਂ ਇਹਨਾਂ ਦੀ ਜ਼ਬਾਨ ਦੇ ਉੱਤੇ ਕੰਟਰੋਲ ਕੀਤਾ ਹੁੰਦਾ ਤੇ ਕੁਝ ਨਾ ਕੁਝ ਹੋ ਜਾਂਦਾ। ਅਜੇ ਤੱਕ ਵੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੋਨੋਂ ਇਸ ਬੇਹੱਦ ਸੰਵੇਦਨਸ਼ੀਲ ਤੇ ਗੰਭੀਰ ਮੁੱਦੇ ਦੇ ਉੱਤੇ ਚੁੱਪ ਨੇ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ। ਅਕਾਲੀ ਦਲ ਬਾਦਲ ਨੇ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਖਤਰਾ ਦੱਸਿਆ ਜੀ। ਦੇਖੋ ਇਹ ਆਧਾਰ ਬਣਾ ਰਹੇ ਆ ਕੁਝ ਚੀਜ਼ਾਂ ਨੂੰ, ਜਿਵੇਂ ਇੱਕ ਜਿਹੜੀ ਅਦਾਲਤੀ ਭਾਸ਼ਾ ਹੈ ਉਹਦੇ ਵਿੱਚ ਇੱਕ ਲਫ਼ਜ਼ ਆਉਂਦਾ ਹੀਅਰਸੇ, ਜੀ ਸੁਣਿਆ ਤੇ ਬੋਲ ਦਿੱਤਾ, ਵੇਖਿਆ ਕਿਸੇ ਨਹੀਂ ਹੈਗਾ। ਵਿਕਰਮ ਮਜੀਠੀਆ ਦੀ ਪਤਨੀ ਨੇ ਇੱਕ ਚਿੱਠੀ ਲਿਖੀ ਆ DGP ਨੂੰ ਤੇ ਇਹ ਚਿੱਠੀ ਨਾਲ ਉਹਨਾਂ ਨੇ ਭੇਜੀ ਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ। ਇਹ ਗੱਲ ਆਖੀ ਆ ਕਿ ਵਿਕਰਮ ਮਜੀਠੀਏ ਦੀ ਜਾਨ ਨੂੰ ਜੇਲ੍ਹ ਦੇ ਵਿੱਚ ਖਤਰਾ। ਅਕਾਲੀ ਦਲ ਨੇ ਦੋਸ਼ ਲਾਇਆ ਕਿ ADGP ਜੇਲ੍ਹਾਂ ਹਰਪ੍ਰੀਤ ਸਿੱਧੂ ਜਿਨ੍ਹਾਂ ਦੀ ਨਿਯੁਕਤੀ ਹੁਣੇ ਕੀਤੀ ਗਈ ਆ ਜੇਲ੍ਹਾਂ ਦੇ ਵਿੱਚ ਕਿ ਉਹਨਾਂ ਦੀ ਨਿਯੁਕਤੀ ਇਸੇ ਸਾਜ਼ਿਸ਼ ਦੇ ਤਹਿਤ ਕੀਤੀ ਗਈ ਆ ਕਿ ਵਿਕਰਮ ਮਜੀਠੀਆ ਦੇ ਉੱਤੇ ਕੋਈ ਹੋਰ ਰਿਕਵਰੀ ਦਾ ਕੇਸ ਪਾਇਆ ਜਾ ਸਕੇ। ਇਹਦੇ ਸੰਬੰਧੀ ਮਜੀਠੀਏ ਦੀ ਪਤਨੀ ਗਨੀਵ ਕੌਰ ਨੇ ਰਾਜਪਾਲ DGP ਤੇ ਮੁੱਖ ਮੰਤਰੀ ਨੂੰ ਭੇਜੀ ਚਿੱਠੀ ਜਿਹੜੀ ਆ ਉਹਦਾ ਹਵਾਲਾ ਦਿੰਦਿਆਂ ਹੋਇਆਂ ਅਕਾਲੀ ਦਲ ਬਾਦਲ ਦੇ ਆਗੂਆਂ ਮਹੇਸ਼ਿੰਦਰ ਗਰੇਵਾਲ, ਦਲਜੀਤ ਚੀਮਾ ਨੇ ਮੰਗ ਕੀਤੀ ਆ ਕਿ ਹਰਪ੍ਰੀਤ ਸਿੱਧੂ ਨੂੰ ADGP ਜੇਲ੍ਹਾਂ ਦੇ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ। ਉਹਨਾਂ ਕਿਹਾ ਕਿ ਮਾਮਲੇ ਦੇ ਵਿੱਚ ਲੋੜੀਂਦੀ ਕਾਰਵਾਈ ਕੀਤੀ ਜਾਵੇ। ਇਹਦਾ ਮਤਲਬ ਇਹ ਹੈ ਕਿ ਜੇਲ੍ਹਾਂ ਦੇ ਵਿੱਚ ਕੁਝ ਨਾ ਕੁਝ ਹੋ ਸਕਦਾ ਜਾਂ ਇਹ ਜਾਣਦੇ ਨੇ, ਕਿਉਂਕਿ ਇਦਾਂ ਦੇ ਅਫਸਰ ਪਹਿਲਾਂ ਲਾਉਂਦੇ ਰਹੇ ਨਾ ਆਪਣੇ ਵਿਰੋਧੀਆਂ ਨੂੰ ਦਬਾਉਣ ਦੇ ਵਾਸਤੇ ਵੀ ਜੇ ਇੱਕ ਜੇਲ੍ਹ ਦੇ ਵਿੱਚ ਉਹਦੇ ਉੱਤੇ ਅਟੈਕ ਨਹੀਂ ਹੋਇਆ ਤੇ ਉਹਦੀ ਫਿਰ ਜੇਲ੍ਹ ਤਬਦੀਲੀ ਕਰ ਦਿਓ। ਮੈਂ ਨਿੱਜੀ ਤਜਰਬੇ ਨਾਲ ਦੱਸ ਰਿਹਾ ਕਿ ਤੁਹਾਨੂੰ ਭੁਗਤਣੇ ਪੈਂਦੇ ਨੇ ਕਿ ਇਹ ਸਮਝਦੇ ਨੇ ਕਿ ਇਹਨਾਂ ਦੇ ਸਮੇਂ ਹੁੰਦਾ ਰਿਹਾ ਤੇ ਅੱਜ ਇਹਨਾਂ ਨੂੰ ਇਸ ਗੱਲ ਦਾ ਡਰ ਬਣ ਗਿਆ। ਅਕਾਲੀ ਆਗੂਆਂ ਨੇ ਇਹ ਕਿਹਾ ਕਿ ਵਿਕਰਮ ਮਜੀਠੀਆ ਤੇ ਹਰਪ੍ਰੀਤ ਸਿੰਘ ਸਿੱਧੂ ਦੇ ਪਰਿਵਾਰਾਂ ਦੇ ਵਿੱਚ ਦੁਸ਼ਮਣੀ ਬਣੀ ਹੋਈ ਆ ਤੇ ਹਰਪ੍ਰੀਤ ਸਿੰਘ ਸਿੱਧੂ ਸਾਬਕਾ ਮੰਤਰੀ ਨਾਲ ਕਿੜਾ ਕੱਢਣ ਵਾਸਤੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰ ਰਿਹਾ। ਅਕਾਲੀ ਆਗੂਆਂ ਨੇ ਵੀ ਕਿਹਾ ਕਿ ਕਾਂਗਰਸ ਸਰਕਾਰ ਦੇ ਆਖਰੀ ਦਿਨਾਂ ਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਨੇ ਆਪਣੀ ਮਨਘੜਤ ਰਿਪੋਰਟ DGP ਨੂੰ ਦੇ ਦਿੱਤੀ ਤੇ ਮਜੀਠੀਆ ਦੇ ਖਿਲਾਫ NDPS ਐਕਟ ਦੀਆਂ ਧਾਰਾਵਾਂ ਤੇ ਹੇਠ ਝੂਠਾ ਕੇਸ ਦਰਜ ਕਰ ਦਿੱਤਾ ਗਿਆ। ਸਵਾਲ ਇਹ ਹੈ ਵੀ ਤੁਸੀਂ ਤਾਂ ਕੁਐਸ਼ਨਿੰਗ ਦੇ ਵਾਸਤੇ ਸੁਪਰੀਮ ਕੋਰਟ ਗਏ ਸੀ। ਜੇ ਇਹ ਮਨਘੜਤ ਤੇ ਝੂਠੀਆਂ ਧਾਰਾਵਾਂ ਹੁੰਦੀਆਂ ਤੇ ਸੁਪਰੀਮ ਕੋਰਟ ਦੇ ਵਿੱਚੋਂ ਕੁਐਸ਼ਨਿੰਗ ਹੋ ਜਾਣੀ ਸੀਗੀ। ਹੇਠਲੀ ਅਦਾਲਤ ਜਿਹੜੀ ਮੁਹਾਲੀ ਹੈ ਉਹਦੇ ਵਿੱਚੋਂ ਜ਼ਮਾਨਤ ਅਰਜ਼ੀ ਰੱਦ ਕਿਉਂ ਹੋਈ? ਜੇ ਇਹ ਝੂਠੀਆਂ ਮਨਘੜਤ ਧਾਰਾਵਾਂ ਹੁੰਦੀਆਂ ਤਾਂ ਅਦਾਲਤ ਨੇ ਤਾਂ ਝੱਟ ਦੇਣੀ ਜ਼ਮਾਨਤ ਦੇ ਦੇਣੀ ਸੀ। ਤੁਹਾਨੂੰ ਜ਼ਮਾਨਤ ਕਿਉਂ ਨਹੀਂ ਦਿੱਤੀ ਜੇ ਝੂਠੀਆਂ ਤੇ ਮਨਘੜਤ ਸੀਗੀਆਂ? ਕੀ ਹਰਪ੍ਰੀਤ ਸਿੰਘ ਸਿੱਧੂ ਹੋਰੀ ਇੰਨੇ ਪਾਵਰਫੁਲ ਨੇ ਕਿ ਉਹ ਸੁਪਰੀਮ ਕੋਰਟ ਦੇ ਉੱਤੇ ਵੀ ਰੂਲ ਕਰਦੇ ਨੇ, ਉਹ ਮੁਹਾਲੀ ਦੀ ਅਦਾਲਤ ਦੇ ਉੱਤੇ ਵੀ ਰੂਲ ਕਰਦੇ ਨੇ ਵੀ ਇਹ ਉਥੋਂ ਜਿਹੜਾ ਜੀ ਉਹ ਸਾਰਾ ਕੁਝ ਚੱਲਦਾ? ਇਹ ਅਕਾਲੀ ਆਗੂ ਇਹ ਕਹਿੰਦੇ ਆ
ਕਿ ਹਰਪ੍ਰੀਤ ਸਿੰਘ ਸਿੱਧੂ ਵਾਲੇ ਮਾਮਲੇ ਦੇ ਵਿੱਚ ਉਹ ਇਸ ਮਾਮਲੇ 'ਚ ਦਖਲ ਦਿੰਦੇ ਰਹੇ ਆ। 8 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਿੱਠੀ ਲਿਖੀ, ਜਿਹਦੇ ਆਧਾਰ ਦੇ ਉੱਤੇ ਐਸਆਈਟੀ ਦਾ ਫੇਰ ਗਠਨ ਕੀਤਾ ਗਿਆ ਜੀ। ਹਰਪ੍ਰੀਤ ਸਿੰਘ ਸਿੱਧੂ ਦੀਆਂ ਹਦਾਇਤਾਂ ਨੂੰ ਐਸਆਈਟੀ ਹੁਕਮ ਵਜੋਂ ਮੰਨਦੀ ਆ ਤੇ ਸਿੱਧਾ ਉਹਨਾਂ ਨੂੰ ਰਿਪੋਰਟ ਕਰਦੀ ਆ। ਅਕਾਲੀ ਆਗੂ ਕਹਿੰਦੇ ਆ ਮੌਜੂਦਾ ਜੇਲ੍ਹ ਮੰਤਰੀ ਨੇ ਪਟਿਆਲਾ ਜੇਲ੍ਹ ਦਾ ਦੌਰਾ ਕੀਤਾ ਤਾਂ ਮਜੀਠੀਆ ਦੇ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ। ਉਹਨੂੰ ਮਨੁੱਖੀ ਰਿਹਾਇਸ਼ ਲਈ ਅਨਫਿਟ ਚੱਕੀ ਦੇ ਵਿੱਚ ਬੰਦ ਕੀਤਾ ਗਿਆ। ਇਹ ਵੀ ਕਿਹਾ ਕਿ ਮਜੀਠੀਆ 8x8 ਦੇ ਕਮਰੇ ਦੇ ਵਿੱਚ ਬੰਦ ਹੈ। ਇਹ ਵੀ ਕਿਹਾ ਕਿ ਮਜੀਠੀਆ ਨੂੰ ਇਸ ਸੈੱਲ ਦੇ ਵਿੱਚ ਬੰਦ ਕਰਨ ਦਾ ਮਕਸਦ ਉਹਨੂੰ ਜਲੀਲ ਕਰਨਾ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨਾ। ਜਦੋਂ ਤੁਸੀਂ ਪਾਵਰ ਦੇ ਵਿੱਚ ਸੀ ਉਦੋਂ ਮਨੁੱਖੀ ਅਧਿਕਾਰ ਹੈਗੇ ਸੀਗੇ ਜਾਂ ਨਹੀਂ, ਜਾਂ ਇਹ ਹੁਣੇ ਨਵਾਂ ਪੈਦਾ ਹੋਇਆ ਜੀ? ਇਹ ਸਵਾਲ ਇਹਨਾਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ। ਕਿੰਨੇ ਲੋਕਾਂ ਨੂੰ ਤੁਸੀਂ ਜੇਲ੍ਹਾਂ ਦੇ ਵਿੱਚ ਡੱਕਿਆ ਜੀ, ਔਰ ਉੱਥੇ ਉਦੋਂ ਮਨੁੱਖੀ ਅਧਿਕਾਰ ਜਿਹੜੇ ਉਹ ਕਿੱਥੇ ਗਏ ਹੋਏ ਸੀਗੇ? ਇਹਨਾਂ ਦਾ ਇੱਕ ਇੱਥੇ ਵੀ ਉਦੋਂ ਆ ਕੇ ਗਿਆ ਸੀਗਾ ਚਰਨਜੀਤ ਬਰਾੜ ਹੈ, ਹਾਂਜੀ, ਉਹ ਵਿਅਕਤੀ ਨੇ ਫੋਨ ਕਰ ਕਰਕੇ ਕਿੰਨੇ ਲੋਕਾਂ ਦੇ ਉੱਤੇ ਕੇਸ ਦਰਜ ਕਰਾਏ, ਔਰ ਉਹਦੀ ਡਿਊਟੀ ਇਹ ਹੁੰਦੀ ਸੀਗੀ ਕਿ ਵਿਰੋਧੀਆਂ ਦੇ ਉੱਤੇ ਮਾਮਲੇ ਦਰਜ ਕਰਾ ਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਜਿਹੜਾ ਉਹਦਾ ਤਸ਼ੱਦਦ ਕਰਾਉਣਾ, ਔਰ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਉਹ ਖਿੱਚ ਕੇ ਇਹਨਾਂ ਨੂੰ ਉਦੋਂ ਭੇਜੀਆਂ ਜਾਂਦੀਆਂ ਸੀ। ਅੱਜ ਇਹਨਾਂ ਨੂੰ ਮਨੁੱਖੀ ਅਧਿਕਾਰ ਜਿਹੜੇ ਜੀ ਉਹ ਚੇਤੇ ਆ ਗਏ। ਮਨੁੱਖੀ ਅਧਿਕਾਰ ਜਿਹੜੇ ਨੇ, ਹਿਊਮਨ ਰਾਈਟ ਜਿਹੜਾ ਉਹ ਸਾਰਿਆਂ ਦਾ ਇੱਕੋ ਜਿਹਾ ਹੋਣਾ ਚਾਹੀਦਾ ਨਾ। ਉਹਦੇ ਵਿੱਚ ਇਹ ਤਾਂ ਨਹੀਂ ਹੈਗਾ ਕਿ ਇਹਨਾਂ ਦਾ ਇੰਨਾ ਇਹਨਾਂ ਦਾ ਇੰਨਾ, ਜਾਂ ਇੱਥੋਂ ਮਨੁੱਖੀ ਅਧਿਕਾਰ ਜਿਹੜੇ ਉਹ ਸਟਾਰਟ ਹੁੰਦੇ ਆ। ਇਹ ਮਹਿਜ਼ ਐਵੇਂ ਬਿਨਾਂ ਸਿਰ ਪੈਰ ਦੀਆਂ ਜਿਹੜੀਆਂ ਜੀ ਉਹ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ, ਕਹਿਣ ਨੂੰ ਕੁਝ ਜਿਹੜਾ ਜੀ ਉਹ ਨਹੀਂ ਹੈਗਾ, ਤਾਂ ਕਰਕੇ ਕਰ ਰਹੇ ਜੀ। ਇੱਕ ਵਿਧਾਇਕ ਇੱਕ ਪੈਨਸ਼ਨ ਸੋਧ ਨੂੰ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ ਜੀ, ਤੇ ਇਹਨਾਂ ਨੇ ਤਾਂ ਸ਼ੁਕਰ ਮਨਾਇਆ ਸੀਗਾ ਵੀ 2 ਮਹੀਨੇ ਹੋਰ ਮਿਲ ਕੇ ਪੈਨਸ਼ਨਾਂ ਲੈਣ ਨੂੰ। ਦੇਖੋ ਇਹ ਉਸ ਦਿਨ ਵੀ ਬਹੁਤ ਖੁਸ਼ ਹੋ ਰਹੇ ਸੀਗੇ ਜੀ। ਰਾਜਪਾਲ ਨੇ ਫਾਈਲ ਜਿਹੜੀ ਆ ਉਹ ਮੋੜ ਦਿੱਤੀ ਆ। ਇਹਨਾਂ ਨੂੰ ਇਹ ਲੱਗਦਾ ਸੀਗਾ ਵੀ ਰਾਜਪਾਲ ਨੇ ਫਾਈਲ ਮੋੜਤੀ ਤੇ ਹੁਣ ਕਿਹੜਾ ਇਹ ਹੋਣੀ ਆ। ਅਸਲ ਦੇ ਵਿੱਚ ਰਾਜਪਾਲ ਨੇ ਇਹ ਕਿਹਾ ਸੀਗਾ ਕਿ ਇਹਨੂੰ ਤੁਸੀਂ ਵਿਧਾਨ ਸਭਾ ਦੇ ਵਿੱਚੋਂ ਪਾਸ ਕਰਵਾ ਲਓ। ਪੰਜਾਬ ਸਰਕਾਰ ਨੇ ਜਿਹੜੀ ਮੁੱਖ ਮੰਤਰੀ ਹੋਰਾਂ ਦੀ ਪ੍ਰਧਾਨਗੀ ਦੇ ਹੇਠ ਹੋਈ ਮੀਟਿੰਗ ਦੇ ਵਿੱਚ 16ਵੀਂ ਪੰਜਾਬ ਵਿਧਾਨ ਸਭਾ ਦਾ ਦੂਜਾ ਬਜਟ ਸੈਸ਼ਨ 24 ਜੂਨ ਤੋਂ ਕਰਾਉਣ ਦੀ ਮਨਜ਼ੂਰੀ ਜਿਹੜੀ ਉਹ ਦਿੱਤੀ ਆ। ਕੈਬਨਿਟ ਨੇ ਦੀ ਪੰਜਾਬ ਸਟੇਟ ਲੈਜਿਸਲੇਟਰ ਮੈਂਬਰਸ ਪੈਨਸ਼ਨ ਐਂਡ ਮੈਡੀਕਲ ਫੈਸਿਲਿਟੀਜ਼ ਰੈਗੂਲੇਸ਼ਨ ਐਕਟ 1977 ਦੀ ਧਾਰਾ 3/1 ਦੇ ਵਿੱਚ ਸੰਸ਼ੋਧਨ ਨੂੰ ਮਨਜ਼ੂਰੀ ਦਿੱਤੀ ਆ। ਇਹਦੇ ਨਾਲ ਪੰਜਾਬ ਵਿਧਾਨ ਸਭਾ ਦੇ ਵਿਧਾਇਕਾਂ ਨੂੰ ਇੱਕ ਪੈਨਸ਼ਨ, ਇੱਕ ਵਿਧਾਇਕ ਇੱਕ ਪੈਨਸ਼ਨ, ਇਹ ਟਰਮ ਦੀ ਸੰਖਿਆ ਬਿਨਾਂ ਦਰ ਦੇ ਅਨੁਸਾਰ 60,000 ਰੁਪਇਆ ਪ੍ਰਤੀ ਮਹੀਨਾ ਮਹਿੰਗਾਈ ਭੱਤਾ ਇਹਦੇ ਨਾਲ ਦਿੱਤੀ ਜਾਊਗੀ। ਸੰਸ਼ੋਧਨ ਦੇ ਤਹਿਤ ਪਹਿਲੀ ਟਰਮ ਦੇ ਵਾਸਤੇ 15,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸਣੇ ਮਹਿੰਗਾਈ ਭੱਤਾ, ਅਗਲੀ ਜਿਹੜੀ ਆ ਪੈਨਸ਼ਨ ਟਰਮ ਦੇ ਵਾਸਤੇ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਨੂੰ ਮਹਿੰਗਾਈ ਭੱਤਾ ਲਾਗੂ ਸੀਗੀ। ਇਹਦੇ ਨਾਲ ਸਾਲਾਨਾ 19 ਕਰੋੜ 53 ਲੱਖ ਰੁਪਏ ਦੀ ਬਚਤ ਹੋਊਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸਵੈਨਿਧੀ ਸਕੀਮ ਦੇ ਤਹਿਤ ਰੇਹੜੀ ਤੇ ਛੋਟੀ ਦੁਕਾਨ ਵਾਲਿਆਂ ਨੂੰ 50,000 ਥਰਡ ਟ੍ਰਾਂਚ ਲੋਨ ਤੱਕ ਦੇ ਕਰਜ਼ੇ ਜਿਹੜੇ ਨੇ ਸਟੈਂਪ ਡਿਊਟੀ ਤੋਂ ਛੋਟ ਦੇਣ ਨੂੰ ਮਨਜ਼ੂਰੀ ਜਿਹੜੀ ਉਹ ਦਿੱਤੀ ਗਈ ਹੈ। ਐਕਚੁਅਲੀ ਕੀ ਆ ਕਿ ਇੱਕ ਵਿਧਾਇਕ ਇੱਕ ਪੈਨਸ਼ਨ, ਇਹ ਕਿੱਥੋਂ ਜਿਹੜੀ ਗੱਲ ਸੀਗੀ ਉਹ ਤੁਰੀ। ਇੱਥੇ ਕਈ ਵਿਧਾਇਕ ਨੇ ਜਿਹੜੇ 5-5 ਪੈਨਸ਼ਨਾਂ ਕੁੱਟਦੇ ਰਹੇ ਆ, 6-6 ਪੈਨਸ਼ਨਾਂ ਕੁੱਟ ਰਹੇ ਆ, ਰਾਈਟ ਲਫ਼ਜ਼ ਹੈ। ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸ਼ਾਮਲ ਨੇ, ਲਾਲ ਸਿੰਘ ਸ਼ਾਮਲ ਨੇ, ਇਹਦੇ ਵਿੱਚ ਰਜਿੰਦਰ ਕੌਰ ਭੱਠੜ ਸ਼ਾਮਲ ਨੇ, ਬਲਵਿੰਦਰ ਸਿੰਘ ਭੂੰਦੜ ਸ਼ਾਮਲ ਨੇ, ਸੁਖਦੇਵ ਸਿੰਘ ਢੀਂਡਸਾ ਸ਼ਾਮਲ ਨੇ। ਗਿਣੀ ਚੱਲੋ, ਕਤਾਰ ਲੱਗੀ ਪਈ ਹੈ। ਔਰ ਜਿੰਨੀ ਵਾਰੀ ਉਹ ਵਿਧਾਇਕ ਬਣੇ ਉਨੀਆਂ ਪੈਨਸ਼ਨਾਂ ਕੁੱਟਦੇ ਰਹੇ। ਹੁਣ ਵਿਧਾਨ ਸਭਾ ਦਾ ਸੈਸ਼ਨ ਜਿਹੜਾ 24 ਜੂਨ ਨੂੰ ਸ਼ੁਰੂ ਹੋਊਗਾ, ਐਕਚੁਅਲੀ ਇਹ ਪਹਿਲਾਂ ਹੋਣਾ ਸੀਗਾ, ਪਰ ਕਿਉਂਕਿ ਸੰਗਰੂਰ ਦੀ ਜ਼ਿਮਨੀ ਚੋਣ ਆ ਗਈ, ਇਸ ਕਰਕੇ ਉਸ ਬਾਈ ਇਲੈਕਸ਼ਨ ਦੇ ਕਰਕੇ ਕੋਈ ਜਿਹੜੀ ਆ ਉਹ ਐਲਾਨ ਨਹੀਂ ਕੀਤਾ ਜਾ ਸਕਦਾ ਸਰਕਾਰ ਦੇ ਵੱਲੋਂ, ਜਿਹਦੇ ਕਰਕੇ ਇਹਨੂੰ ਜਿਹੜਾ 24 ਜੂਨ ਨੂੰ ਰੱਖਿਆ ਗਿਆ। ਔਰ 24 ਜੂਨ ਤੋਂ ਇਹ ਸੈਸ਼ਨ ਸ਼ੁਰੂ ਹੋਊਗਾ, 30 ਜੂਨ ਤੱਕ ਚੱਲੂਗਾ। ਇਹਦੇ ਵਿੱਚ 27 ਜੂਨ ਨੂੰ ਬਜਟ ਪੇਸ਼ ਕੀਤਾ ਜਾਊਗਾ। ਇਹਨਾਂ ਤੋਂ ਇਲਾਵਾ
ਜਿਹੜੀਆਂ ਕੁਝ ਚੀਜ਼ਾਂ ਹੋਰ ਸੋਧ ਦੇ ਵਾਸਤੇ ਆ ਰਹੀਆਂ ਨੇ, ਪਰ ਉਹਨਾਂ ਸੋਧ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਦੇ ਉੱਤੇ ਖਾਸ ਤੌਰ ਤੇ ਨਿਗਾਹ ਰਹੂਗੀ ਉਹਦੇ ਵਿੱਚ ਇੱਕ ਤਾਂ ਜਿਹੜਾ ਹੈ ਜੀ ਇੱਥੇ ਮਾਈਨਿੰਗ ਜੀ ਨੂੰ ਲੈ ਕੇ, ਜੀ ਮਾਈਨਿੰਗ ਦੇ ਵਿੱਚ ਜਿਹੜੀ ਸੋਧ ਹੈ ਉਹਦੇ ਉੱਤੇ ਜ਼ਿਆਦਾ ਨਿਗਾਹ ਰਹੂਗੀ। ਔਰ ਮਾਈਨਿੰਗ ਤੋਂ ਇਲਾਵਾ ਜਿਹੜਾ ਆਬਕਾਰੀ ਹੈ ਜੀ ਉਹਦੇ ਉੱਤੇ ਵੀ ਬਹੁਤ ਵੱਡੀ ਨਿਗਾਹ ਰਹਿਣ ਦੀ ਸੰਭਾਵਨਾ ਹੈ। ਆਬਕਾਰੀ ਤੋਂ ਕਿਉਂਕਿ ਇਸ ਵੇਲੇ 6500 ਕਰੋੜ ਰੁਪਈਆ ਸਰਕਾਰਾਂ ਬਣਾਉਂਦੀਆਂ ਰਹੀਆਂ ਨੇ, ਇਹ 10,000 ਕਰੋੜ ਰੁਪਈਆ ਬਣਾਉਣ ਦੀ ਸਕੀਮ ਹੈ। ਜੀ ਔਰ ਇਹ ਪਹਿਲੀ ਵਾਰੀ ਹੋਊਗਾ ਕਿ ਪੰਜਾਬ ਦੇ ਵਿੱਚ ਜਿਹੜੇ ਠੇਕੇ ਨੇ ਉਹ ਲਾਟਰੀ ਸਿਸਟਮ ਦੇ ਨਾਲ ਨਹੀਂ, ਸਿਫਾਰਿਸ਼ ਦੇ ਨਾਲ ਨਹੀਂ, ਟੈਂਡਰਿੰਗ ਦੇ ਨਾਲ ਜਿਹੜਾ ਜੀ ਉਹ ਕੱਢੇ ਜਾਣਗੇ। ਟੈਂਡਰ ਇਹਨੂੰ ਵਿਧਾਨ ਸਭਾ ਹਲਕਿਆਂ ਦੇ ਮੁਤਾਬਕ ਵੰਡਿਆ ਜਾਊਗਾ। 117 ਵਿਧਾਨ ਸਭਾ ਹਲਕੇ ਨੇ ਔਰ ਜਿਵੇਂ ਟੈਂਡਰ ਇੱਕ ਸਰਕਾਰ ਦੇ ਦੂਗੀ ਕਿ ਮੰਨ ਲਓ ਇਸ ਹਲਕੇ ਦੇ ਟੈਂਡਰ 100 ਰੁਪਏ ਦੇ ਆ, ਇਹਦੇ ਉੱਪਰ ਦਿਓ ਕਿਹੜਾ ਜਿਹੜਾ ਦਿੰਦਾ, ਜਿਹਦਾ ਵੱਧ ਟੈਂਡਰ ਹੋਊਗਾ ਉਹਨੂੰ ਇਹ ਜਿਹੜਾ ਠੇਕੇ ਨੇ ਉਹ ਦੇ ਦਿੱਤੇ ਜਾਣਗੇ। ਔਰ ਸਮਗਲਿੰਗ ਜਿਹੜੀ ਆ ਉਹ ਰੋਕਣ ਦੇ ਵਾਸਤੇ ਜਿਹੜੀ ਹਰਿਆਣੇ ਤੋਂ ਹੁੰਦੀ ਆ ਜਾਂ ਜਿਹੜੀ ਚੰਡੀਗੜ੍ਹ ਤੋਂ ਹੁੰਦੀ ਆ, ਉਸ ਸਮਗਲਿੰਗ ਨੂੰ ਰੋਕਣ ਦੇ ਵਾਸਤੇ ਜਿਹੜੀ ਪੰਜਾਬ ਦੇ ਵਿੱਚ ਸ਼ਰਾਬ ਹੈ ਉਹਦਾ ਰੇਟ ਚੰਡੀਗੜ੍ਹ ਤੇ ਹਰਿਆਣੇ ਤੋਂ ਘਟਾਇਆ ਜਾਊ। ਜੀ ਪਨੂ ਸਾਹਿਬ, ਬਹੁਤ ਟਾਈਮ ਹੋ ਗਿਆ ਪੰਜਾਬੀ ਰੇਡੀਓ USA ਦੇ ਇਸੇ ਪਲੇਟਫਾਰਮ ਤੋਂ ਤੁਸੀਂ ਦਰਿਆਈ ਪਾਣੀਆਂ ਦੇ ਬਾਰੇ ਗੱਲਬਾਤ ਲਗਾਤਾਰ ਕਰ ਰਹੇ ਹੋ। ਜ਼ਹਿਰੀਲਾ ਹੋ ਗਿਆ, ਪੀਣ ਲਾਇਕ ਨਹੀਂ ਹੈ, ਈਵਨ ਕਿ ਜਿਹੜਾ ਸੋਧਿਆ ਪਾਣੀ ਉਹ ਵੀ ਤੁਸੀਂ ਬਹੁਤ ਵਾਰ ਦੱਸਿਆ, ਪਰ ਹੁਣ ਸੈਂਪਲ ਰਿਪੋਰਟ ਨੇ ਵੀ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ ਵੀ ਦਰਿਆਵਾਂ ਦਾ ਜਿਹੜਾ ਪਾਣੀ ਹੈ ਉਹ ਜ਼ਹਿਰੀਲਾ ਹੋ ਚੁੱਕਿਆ। ਇੱਥੇ ਨਾ ਅਸੀਂ ਕੋਈ 2-2.5 ਸਾਲ ਪਹਿਲਾਂ ਪੰਜਾਬ ਪੋਲਿਊਸ਼ਨ ਬੋਰਡ ਦੇ ਦਫ਼ਤਰ ਦੇ ਵਿੱਚ ਉਹਦੇ ਚੇਅਰਮੈਨ ਨੂੰ ਮਿਲਣ ਗਏ ਸੀਗੇ। ਗੁਰਪ੍ਰੀਤ ਸਿੰਘ ਚੰਦਬਾਜਾ ਸੀਗੇ, ਬਾਕੀ ਕੁਝ ਹੋਰ ਇਸੇ ਤਰ੍ਹਾਂ ਦੇ ਲੋਕ ਸਨ, ਨਰੋਆ ਪੰਜਾਬ ਮੰਚ ਦੇ ਅੰਡਰ। ਤੇ ਉੱਥੇ ਗੱਲ ਹੋਈ, ਉਹਨਾਂ ਨੇ ਇਹ ਗੱਲ ਕਹੀ ਸੀਗੀ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਨੇ ਉਹਦੇ ਬਾਰੇ ਦੇ ਵਿੱਚ ਕਿ ਇੰਨੇ ਅਸੀਂ ਚਾਲੂ ਕਰਤੇ, ਇੰਨੇ ਖਰਾਬ ਸੀਗੇ, ਉਹ ਸ਼ੁਰੂ ਕਰਤੇ। ਮੈਂ ਉਹਨਾਂ ਨੂੰ ਇੱਕ ਸਿੰਪਲ ਸਵਾਲ ਪੁੱਛਿਆ ਸੀ ਕਿ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਾਲ ਜੇ ਤੁਸੀਂ ਪਾਣੀ ਸਾਫ਼ ਕਰ ਲੈਂਦੇ ਹੋ ਤਾਂ ਕੀ ਉਹ ਪਾਣੀ ਪੀਤਾ ਜਾ ਸਕਦਾ ਜੀ? ਉਹ ਗੱਲ ਕਰਨ ਲੱਗੇ, ਉੱਥੇ ਇੰਨਾ ਹੁੰਦਾ ਥੱਲੇ। ਮੈਂ ਕਿਹਾ ਜੀ ਸਿੰਪਲ ਸਵਾਲ ਹੈ ਕਿ ਕੀ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਾਲ ਸਾਫ਼ ਕਰਨ ਤੋਂ ਬਾਅਦ ਪਾਣੀ ਪੀਤਾ ਜਾ ਸਕਦਾ ਜੀ? ਉਹ ਕਹਿੰਦੇ ਨਹੀਂ ਪੀਤਾ ਜਾ ਸਕਦਾ। ਮੈਂ ਕਿਹਾ ਜੀ ਜੇ ਨਹੀਂ ਪੀਤਾ ਜਾ ਸਕਦਾ ਫਿਰ ਤੁਸੀਂ ਵਾਟਰ ਟ੍ਰੀਟਮੈਂਟ ਪਲਾਂਟ ਵਾਲਾ ਪਾਣੀ ਸਤਲੁਜ ਦਰਿਆ ਦੇ ਵਿੱਚ ਕਿਵੇਂ ਸੁੱਟਦੇ ਹੋ? ਜੀ, ਸਤਲੁਜ ਦਰਿਆ ਦਾ ਪਾਣੀ ਤਾਂ ਪੀਤਾ ਜਾਂਦਾ। ਉਹਨਾਂ ਕੋਲੇ ਕੋਈ ਜਵਾਬ ਇਹਦਾ ਨਹੀਂ ਸੀਗਾ, ਜਵਾਬ ਅੱਜ ਵੀ ਹੈ ਨਹੀਂਗਾ। ਹੁਣ ਉਹੀ ਜਿਹੜਾ ਪੋਲਿਊਸ਼ਨ ਬੋਰਡ ਹੈ, ਕਿਉਂਕਿ ਮੈਂ ਪੋਲਿਊਸ਼ਨ ਕੰਟਰੋਲ ਬੋਰਡ ਨਹੀਂ ਉਹਨੂੰ ਕਹਿੰਦਾ, ਉਹ ਪੋਲਿਊਸ਼ਨ ਬੋਰਡ ਹੈ। ਉਹ ਜਿਹੜਾ ਪੋਲਿਊਸ਼ਨ ਬੋਰਡ ਹੈ ਉਹਨੇ ਇਹ ਗੱਲ ਮੰਨੀ ਆ, ਸੈਂਪਲ ਲੈ ਕੇ ਉਹਨੇ ਇਹ ਗੱਲ ਮੰਨੀ ਆ। ਇਹ ਸੈਂਪਲ ਬਿਆਸ, ਸਤਲੁਜ ਤੇ ਘੱਗਰ ਦੇ 23 ਸੈਂਪਲ ਲਏ ਗਏ ਆ ਔਰ ਜਿਹੜੀਆਂ 17 ਰਿਪੋਰਟਾਂ ਨੇ ਉਹ ਮਾੜੀਆਂ ਨੇ ਜੀ। ਤੁਸੀਂ ਪੀਣ ਵਾਲੀ ਗੱਲ ਛੱਡੋ, ਇਹ ਪਾਣੀ ਨਹਾਉਣ ਵਾਲਾ ਵੀ ਨਹੀਂ ਗਾ ਜੀ, ਇਹ ਰਿਪੋਰਟਾਂ ਦੱਸਦੀਆਂ ਨੇ ਜੀ। ਔਰ ਪੰਜਾਬ ਦੀਆਂ ਨਦੀਆਂ ਤੇ ਨਹਿਰਾਂ ਦਾ ਪਾਣੀ ਇਨਸਾਨਾਂ ਦੇ ਪੀਣ ਵਾਲਾ ਨਹੀਂ ਆ। ਸਤਲੁਜ ਤੇ ਘੱਗਰ ਦੇ ਨਾਲੇ ਤੇ ਫੈਕਟਰੀਆਂ ਦਾ ਪਾਣੀ ਮਿਕਸ ਹੋ ਰਿਹਾ। ਬਿਆਸ ਦੇ ਵਿੱਚ ਮਰੇ ਪਸ਼ੂ ਸੁੱਟੇ ਜਾ ਰਹੇ ਆ। ਪੰਜਾਬ ਪੋਲਿਊਸ਼ਨ ਬੋਰਡ ਨੇ ਮਾਰਚ ਮਹੀਨੇ ਦੇ ਵਿੱਚ ਇਹਨਾਂ ਤਿੰਨਾਂ ਦਰਿਆਵਾਂ ਤੋਂ ਪਾਣੀ ਦੇ 23 ਸੈਂਪਲ ਲਏ। 17 ਸੈਂਪਲ ਦੀ ਰਿਪੋਰਟ ਜਿਹੜੀ ਆ ਉਹ ਮਾੜੀ ਆ। ਨਾ ਇਹ ਪਾਣੀ ਪੀਣ ਵਾਲਾ, ਨਾ ਇਹ ਪਾਣੀ ਨਹਾਉਣ ਵਾਲਾ। 16 ਮਈ ਨੂੰ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਫਿਰੋਜ਼ਪੁਰ ਕਨਾਲ ਸਰਕਲ ਦੇ ਨੇ ਜਿਹੜਾ ਇੱਕ ਚਿੱਠੀ ਲਿਖ ਕੇ ਸੁਚੇਤ ਕੀਤਾ ਸੀਗਾ ਕਿ ਹਰੀਕੇ ਹੈਡਵਰਕਸ ਤੋਂ ਵੱਖੋ ਵੱਖਰੇ ਖੇਤਰਾਂ ਨੂੰ ਸਪਲਾਈ ਦੇਣ ਵਾਲੀਆਂ ਨਹਿਰਾਂ ਦਾ ਪਾਣੀ ਨਾ ਪੀਤਾ ਜਾਵੇ ਜੀ, ਇਹਨੂੰ ਸਿਰਫ ਸਿੰਚਾਈ ਦੇ ਵਾਸਤੇ ਵਰਤਿਆ ਜਾਵੇ। ਜਿਹੜੇ ਏਰੀਏ ਤੋਂ ਤੁਸੀਂ ਆਉਂਦੇ ਹੋ ਉੱਥੇ ਉਸ ਏਰੀਏ ਦੇ ਵਿੱਚ ਜਿਹੜਾ ਮੁਕਤਸਰ ਸਾਹਿਬ ਨੇੜੇ ਪੈਂਦਾ, ਉੱਥੇ ਲੰਗਰ ਦੇ ਵਿੱਚ ਵੀ ਪਾਣੀ ਜਿਹੜੀ ਹਰੀਕਿਆਂ ਤੋਂ ਨਹਿਰ ਆਉਂਦੀ ਆ ਉਹਦਾ ਵਰਤਿਆ ਜਾਂਦਾ। ਰਾਜਸਥਾਨ ਦੇ ਵਿੱਚ ਲੋਕ ਇਸ ਪਾਣੀ ਨੂੰ ਪੀਂਦੇ ਆ ਜੀ। ਮੁਕਤਸਰ ਦੇ ਏਰੀਏ ਦੇ ਵਿੱਚ ਧਰਤੀ ਹੇਠਲਾ ਪਾਣੀ ਮੁੱਕ ਗਿਆ, ਉੱਥੇ ਹੁਣ ਜਿਹੜੇ ਟੈਂਕਰ ਨੇ ਉਹ ਤੁਹਾਨੂੰ ਮੁੱਲ ਲੈਣੇ ਪੈਂਦੇ ਆ। ਇਹ ਪੰਜਾਬ ਦਾ ਓਵਰਆਲ ਹੋਣ ਜਾ ਰਿਹਾ।
ਜਿਹੜਾ ਸਿੱਧੇ ਝੋਨੇ ਦੀ ਬਿਜਾਈ ਦਾ ਰੌਲਾ ਚੱਲਦਾ ਸੀ, ਕਿਸਾਨਾਂ ਨੇ ਪਾ ਕੇ ਟਿੰਡ ਚ ਕਾਨਾ, ਕਿਸਾਨ ਆਗੂਆਂ ਨੇ, ਕਿਸਾਨਾਂ ਨੇ ਨਹੀਂ, ਕਿਸਾਨ ਆਗੂਆਂ ਨੇ ਪਾ ਕੇ ਟਿੰਡ ਚ ਕਾਨਾ, ਤੇ ਇਹ ਮੁੱਦਾ ਜਿਹੜਾ ਉਹ ਲਗਭਗ ਗਾਇਬ ਕਰ ਦਿੱਤਾ। ਜੀ ਜਿੰਨਾ ਸੋਚਿਆ ਜਾ ਰਿਹਾ ਸੀਗਾ ਕਿ ਰਕਬਾ ਸਿੱਧੇ ਝੋਨੇ ਦੀ ਬਿਜਾਈ ਦੇ ਹੇਠ ਆ ਜਾਊਗਾ, ਉਹਨਾਂ ਨਹੀਂ ਆਇਆ। ਸ਼ਿਕਾਇਤ ਨਾ ਕਰਿਓ, NRIs ਨੇ ਕੋਈ ਬਹੁਤ ਵੱਡਾ ਸਹਿਯੋਗ ਨਹੀਂ ਦਿੱਤਾ ਇਸ ਮਾਮਲੇ 'ਚ। ਜੀ ਜੇ ਥੋੜੇ ਜਿਹੇ ਪੈਸੇ ਪ੍ਰਵਾਸੀ ਛੱਡ ਦਿੰਦੇ ਤੇ ਕੁਝ ਇਹਨੂੰ ਹੁੰਗਾਰਾ ਮਿਲ ਸਕਦਾ ਸੀ। ਕੁਝ ਪਰਿਵਾਰਾਂ ਨੇ ਛੱਡਿਆ, ਪਰ ਉਹ ਬਹੁਤ ਗਿਣਤੀ ਦੇ ਨੇ, ਆਟੇ ਦੇ ਵਿੱਚ ਲੂਣ ਦੇ ਬਰਾਬਰ ਵੀ ਹੈ ਨਹੀਂਗੇ। ਜੀ ਇਸ ਕਰਕੇ ਤੁਸੀਂ ਪੈਸੇ ਕਮਾਉਂਦੇ ਰਹਿਣਾ ਠੇਕਿਆਂ ਤੋਂ, ਪਰ ਇੱਕ ਗੱਲ ਯਾਦ ਰੱਖਣਾ, ਇਹ ਬਹੁਤ ਦੇਰ ਨਹੀਂ ਹੈਗਾ, ਸਾਰਾ ਕੁਝ ਪੰਜਾਬ ਇਸ ਮਾਮਲੇ ਦੇ ਉੱਤੇ ਅਗਲੇ ਕੁਝ ਸਾਲਾਂ 'ਚ ਬੰਜਰ ਬਣਨ ਜਾ ਰਿਹਾ। ਜੀ 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 ਅਸੀਂ ਤਾਂ ਇਹੀ ਅਰਦਾਸ ਕਰਾਂਗੇ ਜੀ ਕਿ ਇਹੀ ਸਥਿਤੀ ਨਾ ਆਵੇ, ਪਰ ਫਿਰ ਵੀ ਵਿਸਲ ਬਲੋਅਰ ਜਿਹੜੇ ਹੁੰਦੇ ਨੇ ਉਹਨਾਂ ਨੇ ਹਮੇਸ਼ਾ ਵਿਸਲ ਬਲੋਇੰਗ ਕਰਨੀ ਹੁੰਦੀ ਆ, ਤੇ ਉਹਨਾਂ ਨੇ ਦੱਸਣਾ ਹੁੰਦਾ ਕਿ ਆਹ ਜੇ ਕੰਮ ਹੋਣਗੇ, ਆਹ ਹੋ ਰਹੇ ਨੇ, ਤੇ ਇਹਨਾਂ ਦੇ ਅੰਦਾਜ਼ੇ ਇਹੋ ਜਿਹੇ ਨਿਕਲਣਗੇ, ਸਿੱਟੇ ਭੁਗਤਣੇ ਪੈਣਗੇ। ਪਨੂ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਮਿਹਰਬਾਨੀ ਜੀ, ਧੰਨਵਾਦ ਪ੍ਰਵੀਨ, ਥੈਂਕ ਯੂ ਜੀ, ਇਹ ਸਨ ਆਪਣੇ ਨਾਲ ਬਲਤੇਜ ਪਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਸੈਂਪਲ ਰਿਪੋਰਟ ਤੋਂ ਲੈ ਕੇ ਇੱਕ ਵਿਧਾਇਕ ਇੱਕ ਪੈਨਸ਼ਨ ਸੋਧ ਨੂੰ ਜਿਹੜੀ ਕੈਬਨਿਟ ਦੀ ਮਨਜ਼ੂਰੀ ਮਿਲੀ ਆ, ਅਕਾਲੀ ਦਲ ਬਾਦਲ ਦੇ ਬਾਰੇ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਖਤਰਾ ਦੱਸਿਆ ਗਿਆ। ਭਾਜਪਾ ਨੇ ਨਫ਼ਰਤੀ ਭਾਸ਼ਣ ਵਾਲੇ ਨੇਤਾਵਾਂ ਦੀ ਲਿਸਟ ਬਣਾਈ ਹੈ ਜੀ। ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਅੱਜ ਹੋਣੀ ਆ। ਸਰਕਾਰੀ ਜ਼ਮੀਨ ਦੱਬੀ ਬੈਠੇ ਜਿਹੜੇ ਵੱਡੇ ਆ ਰਸੂਖਦਾਰ ਆ, ਉਹਨਾਂ ਦੇ ਭੇਤ ਸਰਕਾਰ ਖੋਲ੍ਹਣ ਜਾ ਰਹੀ ਹੈ, ਤੇ ਸੰਗਤ ਗਿਲਜੀਆਂ ਦੀ ਭਾਲ ਜਾਰੀ ਹੈ। ਇਹਨਾਂ ਖਬਰਾਂ ਤੇ ਚਰਚਾ ਕੀਤੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਿਆਰ, ਆਦਬ ਸਹਿਤ ਸਤਿ ਸ਼੍ਰੀ ਅਕਾਲ।